ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਜੀ, ਜੋ ਉੱਥੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਉਹਨਾਂ ਤੇ ਕਰਾਂਗੇ ਅਸੀਂ ਗੱਲਬਾਤ। ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਬਲਿੰਦਰ ਜੀ। ਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਹੋਊਗਾ ਕਿ ਜਿਹੜੀਆਂ ਖਬਰਾਂ ਆਈਆਂ ਹੋਈਆਂ ਆ ਜਗਮੀਤ ਬਰਾੜ ਬਾਰੇ, ਤੇ ਉਹ ਪਤਾ ਨਹੀਂ ਕੀ ਉਡੀਕ ਰਹੇ ਆ, ਪਰ ਉਹਨਾਂ ਦਾ ਜਿਹੜਾ ਇਸ਼ਾਰਾ ਆ ਉਹ ਆਮ ਆਦਮੀ ਪਾਰਟੀ ਦੇ ਪ੍ਰਚਾਰਕ ਬਣਨ ਵਾਲਾ ਆ। ਜੀ ਬਹੁਤ ਠੀਕ ਸਵਾਲ ਤੁਸੀਂ ਕੀਤਾ। ਇਸ ਵੇਲੇ ਵੀ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਕੁਝ ਬਰਾੜ ਹੋਰਾਂ ਨੂੰ ਜਦੋਂ ਤੋਂ ਕਾਂਗਰਸ ਪਾਰਟੀ ਤੋਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ, ਉਹਦੇ ਕੋਈ ਕੋਸ਼ਿਸ਼ ਆਪਣੇ ਆਪ ਕਰ ਸਕਣ। ਯਤਨ ਉਹਨਾਂ ਦਾ ਇਹ ਰਿਹਾ ਕਿ ਉਹ ਆਮ ਆਦਮੀ ਪਾਰਟੀ ਦਾ ਦਾਮਨ ਫੜ ਲਿਆ। ਪਰ ਜਿਹੜਾ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਲੀਡਰਸ਼ਿਪ ਨੇ ਜਿਸ ਤਰੀਕੇ ਦੇ ਨਾਲ ਇੱਕ ਗੱਲ ਜਿਹੜੀ ਆ ਉਹ ਪੱਕੀ ਕੀਤੀ ਹੋਈ ਆ, ਜਿਹੜੀ ਹੁਣ ਤੱਕ ਮਿਲੀ ਆ ਕਿ ਜਿਹੜਾ ਕੋਈ ਪਾਰਟੀ ਤੋਂ ਕੱਢ ਦਿੱਤਾ ਜਾਂਦਾ ਹੈ, ਚਾਹੇ ਉਹ ਬੀਜੇਪੀ ਤੋਂ, ਅਕਾਲੀਆਂ ਤੋਂ ਜਾਂ ਕਾਂਗਰਸ ਤੋਂ, ਉਹਨੂੰ ਅਸੀਂ ਨਹੀਂ ਲੈਣਾ। ਜੇ ਕੋਈ ਆਪ ਪਾਰਟੀ ਛੱਡ ਕੇ ਆਉਂਦਾ ਹੈ ਤਾਂ ਉਹਦੇ ਵਾਸਤੇ ਤੇ ਦਰਵਾਜ਼ੇ ਖੁੱਲ੍ਹੇ ਆ। ਮਿਸਾਲ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਵਾਸਤੇ ਦਰਵਾਜ਼ੇ ਖੁੱਲ੍ਹੇ। ਆਪਾਂ ਨੂੰ ਪਤਾ 13-14 ਅਗਸਤ ਨੂੰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਣਗੇ ਜੀ। ਜਗਮੀਤ ਬਰਾੜ ਹੋਰਾਂ ਨੂੰ ਪਾਰਟੀ ਚੋਂ ਕੱਢਿਆ ਗਿਆ, ਇਸ ਕਰਕੇ ਉਹਨਾਂ ਦੇ ਦਰਵਾਜ਼ੇ ਓਪਨ ਨਹੀਂ ਕੀਤੇ ਆਮ ਆਦਮੀ ਪਾਰਟੀ। ਆਪਣੀ ਇਸੇ ਯਤਨ ਕੀਤਾ ਜਗਮੀਤ ਬਰਾੜ ਨੇ ਕਿ ਆਮ ਆਦਮੀ ਪਾਰਟੀ ਕਦੇ ਨਾ ਕਦੇ ਦਰਵਾਜ਼ੇ ਖੋਲ੍ਹ ਰਹੇਗੀ। ਉਹਨਾਂ ਨੂੰ ਸਮਝਾਉਣ ਹੁੰਦਾ ਕਿ ਚੱਪਰ ਚਿੜੀ ਦੇ ਵਿੱਚ ਇੱਕ ਵੱਡਾ ਕੱਟ ਕਰਨਾ, ਰਾਜ ਕਰਨ ਲਈ ਉਹਨਾਂ ਨੇ ਗੈਸ ਭਰਾਵਾਂ ਨਾਲ ਵੀ ਸੰਪਰਕ ਕੀਤਾ, ਉਹਨਾਂ ਨੇ ਵੀ ਦਰਸ਼ਕਾਂ ਨਾਲ ਸੰਪਰਕ ਕੀਤਾ, ਪਰ ਉਹ ਇਹ ਦੋਵੇਂ ਸਪੋਰਟ ਨਹੀਂ ਕਹਿੰਦੇ ਪ੍ਰਾਣ ਆਏ ਕੱਟ ਚੰਗਾ ਕਰਕੇ ਸਰਕਾਰ ਦਾ। ਤੇ ਉਹ ਕੱਟ ਕਰਨ ਦਾ ਵੀ ਮਕਸਦ ਇਹੀ ਉਹਨਾਂ ਦਾ ਕਿ ਘੱਟੋ ਘੱਟ ਮੇਰੀ ਜਿਹੜੀ ਇੱਕ ਪਾਪੂਲੈਰਿਟੀ ਆ ਜਾਂ ਮੇਰੇ ਨਾਲ ਸੱਤੇ ਦੇ ਜਿਹੜੇ ਲੋਕ ਆਏ ਨੇ ਉਸ ਸਟਾਰਟ ਨੂੰ ਸੰਬੋਧ ਕਰਦਿਆਂ ਹੋਇਆ ਸ਼ਾਇਦ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਪਣੇ ਯਤਨ ਲਗਾਤਾਰ ਉਹਨਾਂ ਨੇ ਕਈ ਜਾਰੀ ਰੱਖੇ ਹੋਏ ਆ। ਜਿੱਦਾਂ ਮੈਂ ਜ਼ਿਕਰ ਕੀਤਾ ਸੀ ਜਗਮੀਤ ਬਰਾੜ ਤੇ ਕੁਝ ਹੋਰ ਲੋਕ ਵੀ ਇੱਦਾਂ ਦੇ ਆ ਤੇ ਐਸੇ ਦੇ ਉਹ ਕ੍ਰਿਸ਼ਨ ਕੁਮਾਰ ਦਾ ਉਹਦਾ ਨਾਮ ਸਮਾਜ ਹੈ, ਉਹ ਵੀ ਸਿਰਫ 40 ਸਕਦੇ ਉਹਦੀ ਉਹਨਾਂ ਦਾ ਗੈਸ ਭਰਾਵਾਂ ਦਾ ਵਿਚਾ ਆ, ਉਹਦੀ ਬਰਾੜੀਆ ਦਾ ਵਿਚਾ ਆ, ਬਰਕਤ ਸਿੰਘ ਹੋਰਾਂ ਦਾ ਵਿਚਾ ਆ। ਉਹਨਾਂ ਨੇ ਕਿਹਾ ਕੁਛ ਕਰ ਰਿਹਾ ਕਿ ਪੰਜਾਬ ਦੇ ਬੜੇ ਇਹਨਾਂ ਦੇ ਬਾਅਦ ਨਾਲ ਆਏ ਤਾਂ ਫਿਰ ਮੈਂ ਆਮ ਆਦਮੀ ਪਾਰਟੀ ਦਾ ਪ੍ਰਚਾਰ। ਹੁਣ ਉਹ ਮਸਲਾ ਇਹ ਆ ਕਿ ਜਗਮੀਤ ਬਰਾੜ ਦੇ ਮੰਚ ਤੇ ਆ ਜਾਣਗੇ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਤੀਜੀ ਧਿਰ ਦੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਕਰ ਦਿੱਤਾ, ਉਦੋਂ ਕਿਹੜੀ ਤੀਜੀ ਧਿਰ ਦੀ ਗੱਲ ਸਮਝਣ। ਤੀਜੀ ਧਿਰ ਤਾਂ ਹੈਗੀ ਅਸਲ ਗੱਲ ਤਾਂ ਇਹ ਹੈ ਕਿ ਇੱਕ ਵੱਖਰੀ ਧਿਰ ਜਾਂ ਚੌਥੀ ਧਿਰ ਬਣਾਉਣ ਦੀ ਗੱਲ ਜੇ ਕਰਦੇ ਤੇ ਫਿਰ ਜਿਹਨਾਂ ਲੋਕਾਂ ਦੇ ਨਾਂ ਲੈਂਦੇ ਤਾਂ ਸਮਝ ਵੀ ਆਉਂਦੀ। ਪਰ ਦੂਜੀ ਗੱਲ ਇਹ ਹੈ ਵੀ ਇਹ ਲੋਕ ਜਿਹੜੇ ਗੁਰਜੀਤ ਸਿੰਘ ਬੁਲਾਰੀਆ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਜਾਂ ਵੀਰ ਦਵਿੰਦਰ ਸਿੰਘ ਜਾਂ ਇੰਦਰ ਸਿੰਘ ਬੁਲਾਰੀਆ ਦਾ ਬੈਂਸ ਭਰਾ, ਇਹਨਾਂ ਦੀ ਵੀ ਕਿਹੜੀ ਸਮਝਦਾਰੀ ਇੱਕ ਹੈ। ਸਾਰਿਆਂ ਦੀਆਂ ਆਪੋ ਆਪਣੀਆਂ ਇੱਛਾਵਾਂ, ਸਾਰੇ ਕੋਲ ਵਿਚਾਰਧਾਰਕ ਵੇਰਕੇ ਕਰਕੇ ਪਾਰਟੀ ਨੂੰ ਵੱਖ ਹੋਇਆ। ਸਾਰਿਆਂ ਦੀਆਂ ਆਪੋ ਆਪਣੀਆਂ ਇੱਛਾਵਾਂ ਆ ਰਾਜਨੀਤੀ ਦੇ ਵਿੱਚ ਕੁਝ ਹਾਸਲ ਕਰਨ ਦੀਆਂ, ਕੈਰੀਅਰ ਦੀਆਂ, ਤੇ ਉਹ ਜਿਹੜੀਆਂ ਇੱਛਾਵਾਂ ਤੇ ਲੱਗੀਆਂ ਤੇ ਇਹਨਾਂ ਦੀ ਕਿਹੜੀ ਜਜ਼ਬਾਤੀ ਹੈ, ਇਹ ਬਿਲਕੁਲ ਖਾਮ ਖਿਆਲੀ ਹੈ। ਕੋਈ ਮਤਲਬ ਕੋਈ ਨਹੀਂ, ਚੌਥੀ ਪੰਜਵੀਂ ਧਿਰ ਦੀ ਗੱਲ ਉਹ ਕਰਦੇ ਤਾਂ ਵੀ ਕੋਈ ਸਮਝ ਆਉਂਦੀ, ਪਰ ਉਹ ਵੀ ਨਹੀਂ ਬਣਾ। ਤੇ ਫਿਰ ਉਹਨਾਂ ਕੋਲ ਕੀ ਰਹਿ ਗਿਆ? ਉਹਨਾਂ ਕੋਲ ਰਹਿ ਗਿਆ ਕਿ ਉਹ ਫਿਰ ਆਮ ਆਦਮੀ ਪਾਰਟੀ ਨੂੰ ਫਿਰ ਇੱਕ ਅਰਜ਼ੀ ਪਾਉਣ, ਤੇ ਅਰਜ਼ੀ ਉਹਨਾਂ ਦੇ ਭਾਰਤੀ ਆ ਇਹ ਬਿਆਨ ਦੇ ਕੇ ਕਿ ਮੈਂ ਤਾਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰੂੰਗਾ। ਕਿਸੇ ਨੇ ਕਿਹਾ ਤੁਹਾਨੂੰ, ਉਹਨਾਂ ਨੂੰ ਕਿਸੇ ਨੇ ਨਹੀਂ ਕਿਹਾ, ਨਾ ਅਰਵਿੰਦ ਕੇਜਰੀਵਾਲ ਨੇ, ਨਾ ਉਹਨਾਂ ਦੀ ਨੈਸ਼ਨਲ ਲੀਡਰਸ਼ਿਪ ਨੇ, ਨਾ ਪੰਜਾਬ ਦੀ ਲੀਡਰਸ਼ਿਪ ਨੇ। ਤੇ ਬਰਾੜ ਸਾਹਿਬ ਤੁਹਾਨੂੰ ਅਸੀਂ ਪਾਰਟੀ ਤਾਂ ਨਹੀਂ ਲੈਣਾ, ਪਰ ਸਾਡਾ ਪ੍ਰਚਾਰ ਕਰੋ। ਆਪ ਹੀ ਜੋ ਪ੍ਰਚਾਰ ਕਰੀ ਜਾਵੇ, ਕਿਸੇ ਪਾਰਟੀ ਨੇ ਵੀ ਪਹਿਲੀ ਵਾਰੀ ਸੁਣ ਰਹੇ ਆ ਕਿ ਕਿਸੇ ਨੇ ਸੱਤਾ ਤੁਹਾਨੂੰ ਦਿੱਤਾ ਨਹੀਂ, ਤੁਸੀਂ ਕਹੋ ਮੈਂ ਤਾਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰੂੰਗਾ। ਤੇ ਅਜੀਬ ਕਿਸਮ ਦੀ ਉਲਝਣ ਤੇ ਅਜੀਬ ਕਿਸਮ ਦੀ ਚਿੱਟੀ ਅਜੀਬ ਕਿਸਮ ਦਾ ਉਹਨਾਂ ਦਾ ਰਾਜਨੀਤਿਕ ਜਗਮਗਾਹਟ ਜਿਹੜੀ ਹੈ ਜਗਮੀਤ ਬਰਾੜ ਦੀ,
ਉਹ ਸਾਹਮਣੇ ਆ ਰਹੀ ਹੈ। ਪੰਜਾਬ ਦੇ ਵੱਡੇ ਲੀਡਰ ਰਹੇ ਨੇ ਜਗਮੀਤ ਬਰਾੜ, ਉਹਨਾਂ ਦਾ ਇੱਕ ਸਤਿਕਾਰ ਹੋਇਆ, ਆਦਰ ਰਿਹਾ। ਅਸੀਂ ਖੁਦ ਕਹਿੰਦੇ ਰਹੇ ਹਾਂ ਕਿ ਪੰਜਾਬ ਦੇ ਕੁਝ 5-4 ਲੀਡਰ ਹੈ ਜਿਹੜੇ ਔਨੈਸਟ ਵੀ ਹੈ, ਇਮਾਨਦਾਰ ਵੀ ਹੈ, ਮਿਹਨਤੀ ਵੀ ਹੈ, ਪਰ ਹਮੇਸ਼ਾ ਹੀ ਟਾਈਮਿੰਗ ਇਹਨਾਂ ਦੀ ਰੌਂਗ ਰਹੀ ਹੈ। ਹਮੇਸ਼ਾ ਹੀ ਇਹਨਾਂ ਨੇ ਫੈਸਲਾ ਗਲਤ ਆਪਣੇ ਰਾਜਨੀਤਿਕ ਕੈਰੀਅਰ ਦੇ ਵਿੱਚ, ਇਸੇ ਕਰਕੇ ਰਾਜਨੀਤਿਕ ਕੈਰੀਅਰ ਇਹਨਾਂ ਦਾ ਲੜਖੜਾ ਰਿਹਾ। ਇਹ ਹਾਲ ਐਕਚੁਅਲੀ ਉਹਨਾਂ ਦਾ ਬਣਿਆ ਹੋਇਆ, ਜਿਹਦੇ ਵਿੱਚ ਉਸਦਾ ਰਾਜਨੀਤਿਕ ਭਵਿੱਖ ਜਿਹੜਾ ਆ ਪੂਰੀ ਤਰ੍ਹਾਂ ਧੁੰਦਲਾ ਦਿਖਾਈ ਦੇ ਰਿਹਾ ਜੀ। ਤੇ ਜਿਸ ਤਰ੍ਹਾਂ ਤੁਸੀਂ ਆਪਣੇ ਜਗਮੀਤ ਬਰਾੜ ਦੀ ਗੱਲ ਕੀਤੀ ਆ, ਵਿੱਚ ਆਮ ਆਦਮੀ ਪਾਰਟੀ ਵੀ ਆ ਗਈ ਆ, ਮੇਰੇ 2-3 ਸਵਾਲ ਇੱਕੋ ਥਾਂ ਹੀ ਆ ਕਿ ਜਿਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਆ ਉਹਨ ਵੀ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਟਿਕਟਾਂ ਦੀ ਵੰਡ ਲਈ, ਪਰ ਇਹਦੇ ਨਾਲ ਹੀ ਮੇਰਾ ਸਵਾਲ ਹੈ ਕਿ ਆਮ ਆਦਮੀ ਪਾਰਟੀ ਤੇ ਬਾਜੀ ਮਾਰ ਗਈ ਆ ਤੇ ਪਿੱਛੇ ਅਕਾਲੀ ਵੀ ਰਹਿ ਗਏ ਆ। ਦੇਖੋ, ਗੱਲ ਇਹ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹਨੇ ਦੇਰ ਤੋਂ ਵੈਸੇ ਇਸ ਗੱਲ ਦਾ ਐਲਾਨ ਕੀਤਾ ਹੋਇਆ ਸੀ ਕਿ ਅਸੀਂ ਇਸ ਵਾਰ 6 ਮਹੀਨੇ ਪਹਿਲਾਂ ਟਿਕਟਾਂ ਦਾ ਐਲਾਨ ਕਰਾਂਗੇ। ਕੈਪਟਨ ਅਮਰਿੰਦਰ ਵੀ ਬਾਰ-ਬਾਰ ਕਹਿੰਦੇ ਰਹੇ, ਪਰ ਉਹ ਆਪਣੀ ਜਿਹੜਾ ਉਹਨੇ ਐਲਾਨ ਕੀਤਾ ਸੀ ਉਹਦੇ ਤੇ ਨਿਭ ਨਹੀਂ ਸਕੇ। ਹੁਣ ਕੋਈ ਬਹੁਤਾ 6 ਮਹੀਨੇ ਨਹੀਂ, ਹੁਣ ਤਾਂ ਥੋੜਾ ਸਮਾਂ ਰਹਿ ਗਿਆ। ਫਿਰ ਵੀ ਜਦੋਂ ਆਮ ਆਦਮੀ ਪਾਰਟੀ ਨੇ ਹੁਣ 19 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਕਾਂਗਰਸ ਪਾਰਟੀ ਵੱਲੋਂ ਵੀ ਆਪਣੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਕਾਂਗਰਸ ਪਾਰਟੀ ਦੀ ਜਿਹੜੀ ਪ੍ਰਕਿਰਿਆ ਆ ਇਹਦੇ 'ਚ ਦੋ ਗੱਲਾਂ ਮੈਂ ਦੱਸੀਆਂ ਚਾਹੁੰਦਾ। ਨੰਬਰ 1 ਤਾਂ ਇਹ ਕਿ 8 ਅਗਸਤ ਉਹਨਾਂ ਨੇ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਤੇ 15 ਅਗਸਤ ਤੱਕ ਅਰਜ਼ੀਆਂ ਲੈਣਗੀਆਂ। ਨੰਬਰ 2, ਅਰਜ਼ੀਆਂ ਜਦੋਂ ਖਤਮ ਹੋ ਜਾਣਗੀਆਂ ਤੇ ਉਹਦੀ ਦੂਸਰੀ ਰਜਿਸਟਰੀਆਂ ਚੱਲਦੀਆਂ। ਨੰਬਰ 3 ਤਾਂ ਵਿਲੇਬਿਲਿਟੀ ਜਿਹੜੀ ਬੜੀ ਇੰਪੋਰਟੈਂਟ ਹੈ, ਜਿਹੜੀ ਜਿਹੜੀ ਪੋਜੀਸ਼ਨ ਵਾਲਾ ਸਵਾਲ ਜਿਹੜਾ ਹੈ ਇੱਕ ਹੋ ਜਾਣੀ ਹੈ ਕੈਪਟਨ ਸਾਹਿਬ। ਨੰਬਰ 2, ਅਰਜ਼ੀਆਂ ਦੇਣ ਦੀ ਪਹਿਲਾਂ ਹੀ ਇਹ ਕਹਿ ਦਿੱਤਾ ਗਿਆ ਸੀ ਕਿ ਜਿਹੜਾ ਨੇ ਆਪਣੇ ਦਾਅਵੇ ਖੇਤਰ ਜਾਂ ਟਿਕਟ ਵਾਸਤੇ ਉਹ ਆਪਣੇ ਹਲਕੇ ਦੇ ਹਰੇਕ ਜਿਹੜੀ ਸੂਤਰ ਹੈ ਉਹਨਾਂ ਦਾ 100% ਕਿਤਾਬ ਬਹੁਤ ਕਹਿੰਦੀ ਸਾਡੇ ਲਈ ਬਾਜਟ ਪੈਂਦੀ ਹੈ। ਇਸ ਤਰ੍ਹਾਂ ਕੀਤਾ ਵੀ ਹਲਕਾ ਖਰਚਾ ਕਿਉਂਕਿ ਜਿਹੜਾ ਰਿਪੋਰਟ ਦੀ ਜਗ੍ਹਾ ਪਰ ਜਿਹੜਾ ਪਤਾ ਮਤਲਬ ਸਾਰਾ ਲੋਕ ਤੇ ਖਰਚਾ ਸਰਕਾਰ ਹਲਕਾ ਦਾ ਸਰਕਾਰ ਨੇ ਸਾਡਾ ਵਿਧਾਨ ਸਭਾ ਦਾ ਜਿਹੜਾ ਪੈਂਡਿੰਗ ਸੋਲ ਕੀ ਹੋਗਾ ਇਹ ਤੇ 50% ਆਉਂਦੇ ਆ ਜਾਂ 100% ਆਉਂਦਾ ਉਹ ਪੈਂਡਿੰਗ ਦੇ ਹਰੇਕ ਖਰਚਾ ਉਹ ਇੱਕ ਪਿੰਡ ਦੇ ਵਿੱਚ ਹੋਰ 4 ਪਹਿਲਾਂ ਨਾਲੋਂ ਕਾਫੀ ਜ਼ਿਆਦਾ ਜਿਹੜੀ ਸਪੇਸ ਹੈ ਟਿਕਟਾਂ ਦੀ ਬਣ ਗਈ। ਆਮ ਆਦਮੀ ਪਾਰਟੀ ਦਾ ਪਤਾ ਹੋਊਗੀ ਪਹਿਲਾਂ ਉਹਦੇ ਸਿੱਖਿਆ ਤੋਂ ਸਾਰੇ ਬ੍ਰਾਂਚ ਆ ਗਏ ਆਮ ਆਦਮੀ ਪਾਰਟੀ ਦਾ ਆ ਗਏ ਪਰਸੋਂ ਆਏ ਉਹਨਾਂ ਨੂੰ ਕਿਹਾ ਕਿ ਦੱਸੋ ਜਿਹੜੀ ਸਾਹਮਣੇ ਆ ਗਏ ਚੋਣ ਕੀਤੀ ਜਾਂਦੀ ਹੈ ਉਮੀਦਵਾਰਾਂ ਦੀ। ਜਿੱਥੇ ਤੱਕ ਅਕਾਲੀ ਬੀਜੇਪੀ ਦਾ ਮਾਮਲਾ ਹੈ ਤੇ ਅਕਾਲੀ ਬੀਜੇਪੀ ਵਿੱਚ ਪਛੜ ਦੀ ਲੱਗਦੀ ਆ। ਅੱਛਾ, ਪਿਛਲੀ ਵਾਰੀ ਕੀ ਹੋਇਆ? ਪਿਛਲੀ ਵਾਰੀ ਕਾਂਗਰਸ ਬਹੁਤ ਬੁਰੀ ਤਰ੍ਹਾਂ ਪਛੜ ਗਈ। ਆਮ ਆਦਮੀ ਪਾਰਟੀ ਤਾਂ ਹੈ ਨਹੀਂ ਸੀ ਮੈਦਾਨ 'ਚ ਜੀ, ਮਨਪ੍ਰੀਤ ਬਾਦਲ ਦੀ ਅਗਵਾਈ ਦੇ ਵਿੱਚ ਪੀਪਲਜ਼ ਪਾਰਟੀ ਸੀਗੀ, ਪਰ ਕਾਂਗਰਸ ਪਾਰਟੀ ਬਹੁਤ ਪਛੜ ਗਈ ਤੇ ਅਕਾਲੀਆਂ ਨੇ ਤੇ ਬੀਜੇਪੀ ਵਾਲਿਆਂ ਨੇ ਬਹੁਤ ਪਹਿਲਾਂ ਆਪਣੇ ਉਮੀਦਵਾਰ ਐਲਾਨ ਦਿੱਤੇ ਸੀ ਤੇ ਉਹ ਇੱਕ ਵਿਨਿੰਗ ਪੋਜੀਸ਼ਨ 'ਚ ਪਹਿਲੇ ਆ ਗਏ ਕਿਉਂਕਿ ਉਹਨਾਂ ਤੋਂ 2-3 ਮਹੀਨੇ ਬਾਅਦ ਕਾਂਗਰਸ ਵਾਲੇ ਆਪਣੇ ਉਮੀਦਵਾਰ ਐਲਾਨਦੇ ਆ। ਜਿਨ੍ਹਾਂ ਨੇ ਆਪਣੇ ਉਮੀਦਵਾਰ ਐਲਾਨਤੇ ਸੀ ਉਹ ਪਹਿਲੇ ਆਪਣੇ ਹਲਕੇ ਕਵਰ ਕਰ ਗਏ। ਔਰ ਜਿਹੜੇ 19 ਉਮੀਦਵਾਰ ਆਮ ਆਦਮੀ ਪਾਰਟੀ ਦੇ ਹੈ ਉਹਨਾਂ ਨੇ ਪਹਿਲੇ ਆਪਣੇ ਕੰਮ ਸ਼ੁਰੂ ਕਰਤਾ ਹਲਕਿਆਂ ਦੇ ਵਿੱਚ। ਜਦ ਤੱਕ ਕਾਂਗਰਸ ਵਾਲੇ ਨੂੰ ਉਮੀਦਵਾਰ ਐਲਾਨਣੇ ਹੈ ਤੇ ਉਦੋਂ ਤੱਕ ਤਾਂ ਆਪਣੇ ਹਲਕੇ ਦੇ ਸਾਰੇ ਪਿੰਡ ਨੂੰ ਇੱਕ ਗੇੜਾ ਪੂਰਾ ਵੀ ਕਰ ਲੂਗਾ ਤੇ ਕਾਂਗਰਸ ਦੇ ਐਲਾਨਣ ਤੋਂ ਬਾਅਦ ਅਕਾਲੀ ਬੀਜੇਪੀ ਐਲਾਨਣਗੇ ਤੇ ਉਸ ਤੋਂ ਬਾਅਦ ਬੀਜੇਪੀ ਅਕਾਲੀ ਦਲ ਤਾਂ ਬਹੁਤ ਪਿੱਛੇ ਰਹਿ ਜਾਊਗਾ ਜਿੱਦਾਂ ਪਿਛਲੀ ਵਾਰ ਕਾਂਗਰਸ ਹੋ ਗਈ ਸੀ। ਸੋ ਅਕਾਲੀ ਦਲ ਤੇ ਬੀਜੇਪੀ ਦੀ ਦਿੱਕਤ ਬਹੁਤ ਵੱਡੀ ਹੁਣ ਬਣੇਗੀ ਆਉਣ ਵਾਲੇ ਸਮੇਂ ਦੇ ਵਿੱਚ। ਉਹਨਾਂ ਦੀ ਪ੍ਰਕਿਰਿਆ ਵੀ ਨਹੀਂ ਸ਼ੁਰੂ ਹੋਈ ਹਾਲੇ। ਸੋ ਟਿਕਟਾਂ ਜਾਂ ਉਮੀਦਵਾਰਾਂ ਨੂੰ ਐਲਾਨਣ 'ਚ ਆਮ ਆਦਮੀ ਪਾਰਟੀ ਨੰਬਰ 1 ਤੇ ਚੱਲ ਰਹੀ ਹੈ ਤੇ ਕਾਂਗਰਸ ਦੂਜੇ ਤੇ ਚੱਲ ਰਹੀ ਹੈ ਤੇ ਅਕਾਲੀ ਬੀਜੇਪੀ ਹਾਲੇ ਕਿਤੇ ਵੀ ਨਹੀਂ ਦਿਖਾਈ ਦੇ ਰਹੇ ਜਿਹੜਾ ਉਹਨਾਂ ਦੇ ਨੁਕਸਾਨ 'ਚ ਹੈ ਜੀ। ਤੇ ਅਗਲੀ ਗੱਲ ਕਰਾਂਗੇ। ਅਗਲੀ ਗੱਲ ਕਰਨ ਤੋਂ ਪਹਿਲਾਂ ਸਰੋਤਿਓ ਤੁਹਾਡੇ ਮਾਫੀ ਚਾਹੁੰਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਜਿੱਥੇ ਰਹਿੰਦੇ ਨੇ ਜੀ ਸੁਸ਼ੀਲ ਦਸਾਂਝ ਜੀ, ਉੱਥੇ ਮੌਸਮ ਬਹੁਤ ਖਰਾਬ ਆ, ਕਿਤੇ ਕਿਤੇ ਤੁਹਾਨੂੰ ਆਵਾਜ਼ ਨਹੀਂ ਸੁਣੇਗੀ। ਤੇ ਅੱਗੇ ਆਪਾਂ ਮੋਦੀ ਦੀ ਗੱਲ ਕਰਦੇ ਹਾਂ ਜੀ। ਮੋਦੀ ਨੂੰ ਦਲਿਤਾਂ ਦਾ ਪਿਆਰ ਆ ਗਿਆ, ਖਾਮੋਸ਼ੀ ਤੋੜੀ ਆ ਜੀ ਕਸ਼ਮੀਰ ਬਾਰੇ ਵੀ। ਹਾਂ, ਦੇਖੋ ਨਰਿੰਦਰ ਮੋਦੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਹੈ
ਤੇ ਜਿਸ ਉਮੀਦ ਦੇ ਨਾਲ ਮੋਦੀ ਸਾਹਿਬ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ ਉਹ ਉਮੀਦ ਤਾਂ ਮਿੱਟੀ ਹੋ ਚੁੱਕੀ ਹੈ। ਤੁਹਾਨੂੰ ਇਸ ਗੱਲ ਦਾ ਪਤਾ ਹੈ। ਮੈਂ ਉਹ ਸਾਰੀਆਂ ਗੱਲਾਂ ਪਿਛਲੀਆਂ ਦੁਹਰਾਉਣੀਆਂ ਨਹੀਂ ਚਾਹੁੰਦਾ, ਪਰ ਸਭ ਤੋਂ ਜ਼ਿਆਦਾ ਜਿਹੜਾ ਇੱਕ ਪ੍ਰੈਸ਼ਰ ਮੋਦੀ ਸਾਹਿਬ ਦੀ ਸਰਕਾਰ ਆਉਣ ਦੇ ਨਾਲ ਬਣਿਆ ਜਨ ਸੁਧਾਰਨ ਦੇ ਉੱਤੇ, ਉਹਦੇ 'ਚ ਇੱਕ ਤਾਂ ਘੱਟ ਗਿਣਤੀਆਂ ਤੇ ਪ੍ਰੈਸ਼ਰ ਬਣਿਆ ਬਹੁਤ ਜ਼ਿਆਦਾ, ਖਾਸ ਤੌਰ ਦੇ ਉੱਤੇ ਜਿਵੇਂ ਗਊ ਦੇ ਨਾਂ ਦੇ ਉੱਤੇ ਸਿਆਸਤ ਹੋਈ, ਗਊ ਰੱਖਿਅਕ 100 ਕਾਰਡ ਜਿਹੜੇ ਪੈਦਾ ਹੋਏ ਪਹਿਲਾਂ ਵੀ ਵੈਸੇ ਤੇ ਉਹਨਾਂ ਨੇ ਇੱਕ ਕਿਸਮ ਦਾ ਇੱਦਾਂ ਦਾ ਮਾਹੌਲ ਪੈਦਾ ਕਰ ਦਿੱਤਾ ਜਿੱਦਾਂ ਗੁੰਡੇ ਬਦਮਾਸ਼ ਹਫ਼ਤਾ ਵਸੂਲੀ ਨਹੀਂ ਕਰਦੇ ਹੁੰਦੇ, ਏਦਾਂ ਗਊ ਰੱਖਿਅਕ ਕਮੇਟੀਆਂ ਨੇ ਇੱਕ ਕਿਸਮ ਦਾ ਟੈਰਰ ਪੈਦਾ ਕੀਤਾ ਜੀ। ਵੀ ਜਿਹੜੇ ਕੋਈ ਪਸ਼ੂਆਂ ਦਾ ਕਾਰੋਬਾਰ ਕਰਦੇ, ਵਪਾਰ ਕਰਦੇ ਆ, ਜੇ ਉਹ ਪੈਸੇ ਦੇ ਦੇਣਗੇ ਠੀਕ ਆ, ਜਿੱਥੇ ਮਰਜ਼ੀ ਗਊਆਂ ਲਈ ਜਾਣ, ਟਰੱਕਾਂ ਦੇ ਟਰੱਕ ਭਰ ਕੇ, ਸਾਨੂੰ ਕੋਈ ਫਿਕਰ ਨਹੀਂ ਕਿਉਂਕਿ ਉਹਨਾਂ ਨੇ ਪੈਸਾ ਦਿੱਤਾ। ਪੰਜਾਬ ਦੀ ਹਾਲਤ ਵੀ ਇਹੀ ਹੈ। ਪੰਜਾਬ 'ਚ ਇੱਕ ਬਕਾਇਦਾ ਜਿਹੜਾ ਵਪਾਰ ਕਰਦਾ ਏਦਾਂ ਪਸ਼ੂਆਂ ਦਾ, ਉਹਦਾ ਬਿਆਨ ਆ ਗਿਆ ਵੀ 200 ਰੁਪਏ ਪਰ ਗਾਂ ਲੈਂਦੇ ਆ ਇਹ, ਵੀ ਤੁਸੀਂ ਜੇ ਲੈ ਕੇ ਜਾਣੀ ਗਾਂ ਇੱਧਰ ਉੱਧਰ ਕਿਤੇ 200 ਰੁਪਏ ਦੇ ਜਾਓ ਇੱਕ ਗਾਂ ਦੇ, ਨਹੀਂ ਤੇ ਇੱਕ ਟਰੱਕ ਦਾ 2000 ਦੇ ਦਿਓ। ਇੱਕ ਤਾਂ ਉੱਕਾ ਪੁੱਕਾ ਕਰ ਲਿਆ ਵੀ ਤੁਸੀਂ 6 ਮਹੀਨੇ ਪੰਜਾਬ 'ਚ ਜਿੱਥੇ ਮਰਜ਼ੀ ਲੈ ਕੇ ਜਾਓ ਦਊਗਾ, ਸਾਨੂੰ ਕੋਈ ਫਰਕ ਨਹੀਂ, ਤੁਸੀਂ 3.5 ਲੱਖ ਰੁਪਇਆ ਦੇ ਦਿਓ। ਯਾਨੀ ਇਹ ਇੱਕ ਕਿਸਮ ਦਾ ਮਾਹੌਲ ਬਣਿਆ ਪੰਜਾਬ 'ਚ ਵੀ, ਦੇਸ਼ 'ਚ ਵੀ। ਤੇ ਉਹ ਗਊ ਰੱਖਿਅਕਾਂ ਨੇ 100 ਕਾਰਡ ਗਊ ਰੱਖਿਅਕਾਂ ਨੇ, ਜਿੱਦਾਂ ਮੁਹੰਮਦ ਇਖਲਾਕ ਦਾ ਮਰਡਰ ਕੀਤਾ ਉੱਤਰ ਪ੍ਰਦੇਸ਼ ਦੇ ਵਿੱਚ, ਜਿੱਦਾਂ ਗਊ ਰੱਖਿਅਕਾਂ ਦੀਆਂ ਕਮੇਟੀਆਂ ਨੇ ਜਾਂ ਇੱਕ ਕਿਸਮ ਦਾ ਗੁੰਡਾ ਅਨਸਰਾਂ ਨੇ ਜਿੱਦਾਂ ਲੋਕਾਂ ਦੀ ਮਾਰ ਕੁਟਾਈ ਕੀਤੀ। ਸਾਡੇ ਪਟਿਆਲੇ ਜ਼ਿਲ੍ਹੇ 'ਚ ਰਾਜਪੁਰੇ ਬਹੁਤ ਵੱਡੇ ਪੱਧਰ 'ਤੇ ਇੱਕ ਦਹਿਸ਼ਤ ਫੈਲੀ ਰਹੀ ਹੈ। ਇੱਕ ਸਤੀਸ਼ ਕੁਮਾਰ ਨਾਂ ਦਾ ਬੰਦਾ ਜਿਹੜਾ, ਉਹਦੀਆਂ ਵੀਡੀਓਜ਼ ਵੀ ਤੁਸੀਂ ਦੇਖੀਆਂ ਹੋਣੀਆਂ, ਹੁਣ ਉਹਨੂੰ ਗ੍ਰਿਫਤਾਰ ਕੀਤਾ ਮੋਦੀ ਦੇ ਬਿਆਨ ਤੋਂ ਬਾਅਦ। ਤੇ ਗ੍ਰਿਫਤਾਰੀ ਤੋਂ ਬਾਅਦ ਉਹ ਕਹਿੰਦਾ ਕਿ ਮੈਂ ਉਹ ਜਿਹੜੀ ਵੀਡੀਓ ਉਹ ਤਾਂ ਨਕਲੀ ਸੀਗੀ, ਉਹ ਤਾਂ ਐਕਟਿੰਗ ਕੀਤੀ ਹੋਈ ਹੈ ਜੀ ਉਹਦੇ ਵਿੱਚ। ਮੈਂ ਤਾਂ ਉੱਦਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਵੀ ਤੁਸੀਂ ਨਾ ਗਊਆਂ ਨੂੰ ਏਦਾਂ ਮਾਰੋ ਜੀ, ਨਾ ਉਹਨਾਂ ਨੂੰ ਇੱਧਰ ਉੱਧਰ ਲੈ ਕੇ ਜਾਓ, ਨਾ ਉਹਨਾਂ ਨੂੰ ਵੇਚੋ। ਤੇ ਮੈਂ ਤਾਂ ਇੱਕ ਏਦਾਂ ਲੋਕਾਂ ਨੂੰ ਇੱਕ ਕਹਿ ਲਓ ਵੀ ਕਨਵਿੰਸ ਕਰਨਾ ਚਾਹੁੰਦਾ ਸੀ। ਹੁਣ ਇਹ ਕਹਿ ਰਿਹਾ ਓਵਰਆਲ ਜਿਹੜੀ ਆਪਾਂ ਮੋਦੀ ਸਾਹਿਬ ਦੀ ਗੱਲ ਕਰ ਰਹੇ ਹਾਂ, ਅਚਾਨਕ ਉਹਨਾਂ ਨੂੰ ਦਲਿਤਾਂ ਦਾ ਤੇ ਜਿਹੜੇ ਘੱਟ ਗਿਣਤੀ ਲੋਕ ਹੈ, ਖਾਸ ਤੌਰ ਤੇ ਗਊ ਰੱਖਿਅਕ ਕਮੇਟੀਆਂ ਦੇ ਸਤਾਏ ਹੋਏ ਜਿਹੜੇ ਲੋਕ ਹੈ, ਉਹਨਾਂ ਦਾ ਖਿਆਲ ਆ ਗਿਆ ਤੇ ਨਾਲ ਦੀ ਨਾਲ ਉਹਨਾਂ ਨੂੰ ਕਸ਼ਮੀਰੀਆਂ ਦਾ ਖਿਆਲ ਆ ਗਿਆ। ਹੁਣ ਇੱਥੇ ਬੀਬੀ ਮਾਇਆਵਤੀ ਦਾ ਜਿਹੜਾ ਬਿਆਨ ਹੈ ਪਾਰਲੀਮੈਂਟ ਦੇ ਵਿੱਚ, ਉਹ ਬੜਾ ਇੰਪੋਰਟੈਂਟ ਹੈ, ਉਹ ਸਾਨੂੰ ਜ਼ਰੂਰ ਚੱਕ ਲਿਆਉਣਾ ਚਾਹੀਦਾ ਹੈ। ਉਹ ਇੱਦਾਂ ਵੀ ਬੀਬੀ ਮਾਇਆਵਤੀ ਨੇ ਕਿਹਾ, ਇਹਨਾਂ ਅਸੀਂ ਵੀ ਪੂਰੀ ਤਰ੍ਹਾਂ ਸਹਿਮਤ ਹਾਂ, BSP ਦੀ ਚੀਫ ਬੀਬੀ ਮਾਇਆਵਤੀ, ਉਸਨੇ ਇਹ ਗੱਲ ਕਹੀ ਵੀ ਨਰਿੰਦਰ ਮੋਦੀ ਸਾਹਿਬ ਨੂੰ ਪਾਰਲੀਮੈਂਟ ਦੇ ਵਿੱਚ ਤਾਂ ਕਦੀ ਖਿਆਲ ਨਹੀਂ ਆਇਆ, ਪਾਰਲੀਮੈਂਟ ਤਾਂ ਕਦੀ ਨਹੀਂ ਗੱਲ ਕਰਦੇ ਹੋ। ਪਾਰਲੀਮੈਂਟ ਦੇ ਵਿੱਚ ਅੱਜ ਤੱਕ ਜੋ ਕੁਝ ਗਊ ਰੱਖਿਅਕਾਂ ਨੇ ਕੀਤਾ ਦੇਸ਼ ਦੇ ਵਿੱਚ, ਜੋ ਕੁਝ ਧਰਮ ਦੇ ਨਾਂ ਤੇ ਉਹਨਾਂ ਦੇ ਭਾਰਤੀ ਜਨਤਾ ਪਾਰਟੀ ਦੀ MPs ਜਾਂ ਸਰਕਾਰ ਦੇ ਮੰਤਰੀ ਕਰਦੇ ਰਹੇ ਹੈ, ਜਿੱਦਾਂ ਦੀ ਸਿੱਖੀ ਬਿਆਨਬਾਜ਼ੀ ਉਹ ਦਿੰਦੇ ਰਹੇ ਹੈ, ਪ੍ਰਧਾਨ ਮੰਤਰੀ ਕਦੇ ਨਹੀਂ ਬੋਲੇ। ਹੁਣ ਦਲਿਤ ਪ੍ਰੇਮ ਪ੍ਰਧਾਨ ਮੰਤਰੀ ਨੂੰ ਬੜਾ ਜਾਗ ਪਿਆ। ਮਾਇਆਵਤੀ ਨੇ ਕਿਹਾ ਵੀ ਇਹ ਬਾਹਰ ਜਾ ਕੇ ਗੱਲਾਂ ਕਰਦੇ ਆ, ਪਾਰਲੀਮੈਂਟ 'ਚ ਕਿਉਂ ਨਹੀਂ ਗੱਲ ਕਰਦੇ, ਜਿੱਥੇ ਜਵਾਬਦੇਹੀ ਹੈ, ਜਿੱਥੇ ਅਕਾਊਂਟੇਬਿਲਿਟੀ ਹੈ, ਉੱਥੇ ਕਿਉਂ ਨਹੀਂ ਬੋਲਦੇ ਮੋਦੀ ਸਾਹਿਬ। ਤੇ ਮਾਇਆਵਤੀ ਨੇ ਕਿਹਾ ਅਸੀਂ ਵੀ ਕਹਿੰਦੇ ਹਾਂ ਵੀ ਮੈਨੂੰ ਦੱਸੋ, ਰੋਹਿਤ ਵੈਮੂਲਾ ਦੇ ਖੁਦਕੁਸ਼ੀ ਵਾਲਾ ਮਾਮਲਾ, ਜਿਹੜਾ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਸੁਸਾਈਡ ਕੀਤਾ, ਜਿਹੜਾ ਸੁਸਾਈਡ ਨਹੀਂ ਹੈ, ਜਿਹੜਾ ਮਰਡਰ ਹੈ, ਉਹਦੇ ਲਈ ਸਿੱਧੇ ਤੌਰ ਤੇ ਸਮ੍ਰਿਤੀ ਇਰਾਨੀ ਦੋਸ਼ੀ ਹੈ, ਜਿਹੜੀ ਇਹਨਾਂ ਦੀ ਹਿਊਮਨ ਰਿਸੋਰਸਿਸ ਮਿਨਿਸਟਰ ਰਹੀ ਹੈ। ਹੁਣ ਉਹਨੂੰ ਬਦਲ ਦਿੱਤਾ ਗਿਆ, ਉਹਦਾ ਮੰਤਰਾਲਾ ਬਦਲ ਦਿੱਤਾ ਗਿਆ, ਹੁਣ ਟੈਕਸਟਾਈਲ ਮਿਨਿਸਟਰ ਨੂੰ ਬਣਾਤਾ। ਸਿੱਧੇ ਤੌਰ ਤੇ ਉਹ ਦੋਸ਼ੀ ਹੈ, ਉੱਥੇ ਦਾ VC ਦੋਸ਼ੀ ਹੈ, ਉੱਥੇ ਕਿਉਂ ਨਹੀਂ ਐਕਸ਼ਨ ਆਇਆ। ਪ੍ਰਧਾਨ ਮੰਤਰੀ ਇਹ ਤਾਂ ਕਹਿੰਦੇ ਆ ਜੀ ਤੁਸੀਂ ਦਲਿਤਾਂ ਨੂੰ ਨਾ ਕੁਝ ਕਹੋ, ਦਲਿਤਾਂ ਨੂੰ ਨਾ ਮਾਰੋ, ਮੇਰੇ ਭਾਵੇਂ ਗੋਲੀ ਮਾਰ ਦਿਓ। ਕਿਸੇ ਪ੍ਰਧਾਨ ਮੰਤਰੀ ਦਾ ਬਿਆਨ ਸ਼ੋਭਾ ਦਿੰਦਾ? ਪ੍ਰਧਾਨ ਮੰਤਰੀ ਦਾ ਕੰਮ ਇਹ ਇੱਦਾਂ ਦਾ ਬਿਆਨ ਦੇਣਾ? ਪ੍ਰਧਾਨ ਮੰਤਰੀ ਦਾ ਕੰਮ ਹੈ ਸਥਿਤੀਆਂ ਨੂੰ ਕੰਟਰੋਲ ਕਰਨਾ। ਪ੍ਰਧਾਨ ਮੰਤਰੀ ਸਰਕਾਰ ਦੇ ਹੈਡ ਹੈ, ਦੇਸ਼ ਦੇ ਹੈਡ ਹੈ। ਸਿਰਫ ਬਿਆਨ ਦੇ ਕੇ ਆਪਣੀ ਬੱਲੇ ਬੱਲੇ ਕੱਟ ਲੈਣੀ। ਡਾਕਟਰ ਮਨਮੋਹਨ ਸਿੰਘ ਨੂੰ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਮੌਨਧਾਰੀ ਪ੍ਰਧਾਨ ਮੰਤਰੀ ਹੈ। ਔਰ ਇਹਨਾਂ ਇਸ਼ੂਜ਼ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੋਂ ਬੋਲਦੇ ਆ? 1 ਮਹੀਨਾ ਤੋਂ ਜ਼ਿਆਦਾ ਹੋ ਗਿਆ ਜੰਮੂ ਕਸ਼ਮੀਰ ਦੀ ਹਾਲਤ ਖਰਾਬ ਹੋਈ ਨੂੰ, ਅੱਜ ਬੋਲੇ ਆ, ਉਹ ਵੀ ਪਾਰਲੀਮੈਂਟ 'ਚ ਨਹੀਂ, ਬਾਹਰ ਜਨਤਕ ਸਭਾਵਾਂ ਦੇ ਵਿੱਚ ਗੱਲਾਂ ਕਰਦੇ ਆ। ਸੋ ਸਿਰਫ ਬੱਲੇ ਬੱਲੇ ਖੱਟਣ ਲਈ ਬੋਲਣਾ ਹੋਰ ਗੱਲ ਹੁੰਦੀ ਹੈ। ਦੇਸ਼ ਨੂੰ ਚਲਾਉਣ ਵਾਸਤੇ ਸੰਜੀਦਗੀ ਦੇ ਨਾਲ ਆਪਣੀ ਗੱਲ ਰੱਖਣੀ ਪਾਰਲੀਮੈਂਟ ਦੇ ਵਿੱਚ, ਤੇ ਉਹਨੂੰ ਹੌਲੀ ਹੌਲੀ ਇਸ ਪਾਸੇ ਵੱਲ ਨੂੰ ਵਧਾਉਣਾ ਕਿ ਦੇਸ਼ ਦੀ ਹਾਲਾਤ ਨੂੰ ਜਿਹੜੇ ਹੈ ਸਰਕਾਰ ਜਿਹੜੀ ਆਪਣੇ ਢੰਗ ਦੇ ਨਾਲ ਹੈਂਡਲ ਕਰੇ, ਠੀਕ ਕਰੇ, ਉਹ ਹੋਰ ਗੱਲ ਹੁੰਦੀ ਹੈ। ਉਹਦੇ 'ਚ ਇਹ ਸਰਕਾਰ ਪੂਰੀ ਤਰ੍ਹਾਂ ਸਫਲ ਹੈ। ਅਸਫਲ ਨਹੀਂ ਹੈ, ਸਗੋਂ ਸਰਕਾਰ ਦੀ ਇਹਦੇ 'ਚ ਬੇਈਮਾਨੀ ਹੈ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਇਹਨਾਂ ਨੇ ਸਰਕਾਰ ਜੁਮਲਿਆਂ ਨਾਲ ਹੀ ਬਣਾਈ ਹੈ ਤੇ ਜੁਮਲੇ ਹੀ ਇਹਨਾਂ ਦੇ ਚੱਲਦੇ ਆ। ਤੇ ਅੱਗੇ ਆਪਾਂ ਗੱਲ ਕਰੀਏ ਜੀ ਮਨੀਪੁਰ ਤੋਂ ਐਰੋਮ ਸ਼ਰਮੀਲਾ ਦੀ, ਜਿਹਨੇ 16 ਸਾਲ ਭੁੱਖ ਹੜਤਾਲ ਰੱਖੀ ਹੈ ਤੇ ਹੁਣ 16 ਸਾਲਾਂ ਬਾਅਦ ਉਹਨੇ ਭੁੱਖ ਹੜਤਾਲ ਤੋੜੀ ਹੈ। ਦੇਖੋ, ਐਰੋਮ ਸ਼ਰਮੀਲਾ ਨੂੰ ਤਾਂ ਅਸੀਂ ਪੰਜਾਬੀ ਜਿਹੜੀ USA ਵੱਲੋਂ ਸਲਾਮ ਭੇਜਦੇ ਹੈ ਕਿ ਉਹ 16 ਸਾਲ ਤੱਕ ਲਗਾਤਾਰ ਮਰਨ ਵਰਤ ਤੇ ਬੈਠੀ ਰਹੀ, ਤੇ ਇਹ ਕੋਈ ਛੋਟੀ ਗੱਲ ਨਹੀਂ। ਦੁਨੀਆ ਦੀ ਇੱਕੋ ਇੱਕ ਘਟਨਾ ਤੁਸੀਂ ਇਹਨੂੰ ਤਸਲੀਮ ਕਰ ਸਕਦੇ ਹੋ। ਸਾਲ 2000 ਦੇ ਵਿੱਚ
ਕੋਈ 2 ਨਵੰਬਰ ਦੀ ਇਹ ਘਟਨਾ ਹੈ, ਜਦੋਂ 10 ਲੋਕਾਂ ਨੂੰ ਉੱਥੇ ਆਰਮੀ ਨੇ ਜਿਹੜਾ ਗੋਲੀਆਂ ਨਾਲ ਭੁੰਨ ਦਿੱਤਾ ਤੇ ਉਹਨਾਂ ਦੇ ਖਿਲਾਫ ਕਿਸੇ ਕਿਸਮ ਦਾ ਕੋਈ ਐਕਸ਼ਨ ਨਹੀਂ, ਕਿਉਂਕਿ ਸਪਾ ਕਾਨੂੰਨ ਲਾਗੂ ਸੀ। ਸਪੈਸ਼ਲ ਆਰਮਜ਼ ਐਕਟ ਜਿਹੜਾ ਲਾਗੂ ਹੈ, ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ ਹਿੰਦੁਸਤਾਨੀਆਂ ਤੇ ਰਾਜ ਕਰਨ ਵਾਸਤੇ, ਹਿੰਦੁਸਤਾਨੀਆਂ ਨੂੰ ਰੱਖਣ ਵਾਸਤੇ, ਵੀ ਅੰਗਰੇਜ਼ ਦੀ ਹਕੂਮਤ ਜੋ ਮਰਜ਼ੀ ਕਰੀ ਜਾਵੇ ਉਹਨਾਂ ਤੇ ਕਿਸੇ ਕਿਸਮ ਦਾ ਐਕਸ਼ਨ ਨਹੀਂ, ਜਿਹਨੂੰ ਮਰਜ਼ੀ ਗੋਲੀ ਮਾਰ ਦੇਵੇ। ਉਹੀ ਐਕਟ ਭਾਰਤ ਦੇ ਕੁਝ ਸੂਬਿਆਂ 'ਚ ਲਾਗੂ ਹੈ, ਜੰਮੂ ਕਸ਼ਮੀਰ 'ਚ ਲਾਗੂ ਹੈ, ਮਣੀਪੁਰ ਤੇ 2000 ਤੋਂ ਉਸ ਬਹਾਦਰ ਬੱਚੀ ਨੇ, ਜਦੋਂ ਉਹਦੀ 27 ਸਾਲ ਦੀ ਉਮਰ ਸੀ, ਉਹਦਾ ਵਿਰੋਧ ਕੀਤਾ ਤੇ ਵਿਰੋਧ ਭੁੱਖ ਹੜਤਾਲ 'ਚ ਤਬਦੀਲ ਹੁੰਦਾ ਮਰਨ ਵਰਤ ਵਿੱਚ ਤਬਦੀਲ ਹੁੰਦਾ ਤੇ 16 ਸਾਲ ਤੱਕ ਉਹਨੇ ਇੱਕ ਅੰਨ ਦਾ ਦਾਣਾ ਆਪਣੇ ਅੰਦਰ ਨਹੀਂ ਪਾਇਆ, ਆਪ ਆਪਣੇ ਹੱਥ ਨਾਲ ਚੁੱਕ ਕੇ। ਸਰਕਾਰ ਉਹਨੂੰ ਜ਼ਬਰਦਸਤੀ ਫੂਡ ਪਾਈਪ ਰਾਹੀਂ ਉਹਦੇ ਅੰਦਰ ਖੁਰਾਕ ਦਿੰਦੀ ਰਹੀ। ਜਿਹੜੀ ਉਹ ਇਰੋਮਾ ਸ਼ਰਮੀਲਾ ਜਿਹੜੀ 10 ਲੋਕਾਂ ਦੇ ਮਾਰੇ ਜਾਣ ਦੇ ਖਿਲਾਫ ਮਰਨ ਵਰਤ ਤੇ ਬੈਠੀ, ਉਹ 16 ਸਾਲਾਂ ਵਿੱਚ ਹਰ ਰੋਜ਼ ਮਰਦੀ ਰਹੀ, ਉਹਦੀ ਗੱਲ ਨਹੀਂ ਸੁਣੀ ਗਈ। ਹੁਣ ਸੁਪਰੀਮ ਕੋਰਟ ਨੇ ਇੱਕ ਡਾਇਰੈਕਸ਼ਨ ਦਿੱਤੀ ਹੈ ਵੀ ਇਸ ਤਰ੍ਹਾਂ ਆਰਮੀ ਜਿਹੜੀ ਹੈ ਕਿਸੇ ਨੂੰ ਵੀ ਕਦੇ ਵੀ ਗੋਲੀ ਨਹੀਂ ਮਾਰ ਸਕਦੀ। ਉਹਦੀ ਡਾਇਰੈਕਸ਼ਨ ਦੇ ਵਿੱਚ ਜਦੋਂ ਇਹ ਗੱਲਾਂ ਆਈਆਂ ਤਾਂ ਇਰੋਮ ਸ਼ਰਮੀਲਾ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਭੁੱਖ ਹੜਤਾਲ ਆਪਣੀ ਛੱਡੇਗੀ, ਮਰਨ ਵਰਤ ਛੱਡੇਗੀ ਤੇ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਆਏਗੀ ਤੇ ਉਹ ਵਿਆਹ ਵੀ ਕਰਾਉਣਾ ਚਾਹੁੰਦੀ ਹੈ। ਅੱਜ ਉਹਨੇ ਕਹਿ ਦਿੱਤਾ ਕਿ ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ ਮਣੀਪੁਰ ਦੀ, ਵੀ 20 ਲੋਕ ਮੇਰੇ ਨਾਲ ਆ ਜਾਣ, ਇਸ ਸਰਕਾਰ ਨੂੰ ਉਲਟਾਇਆ ਜਾਵੇ, ਮੈਂ ਸਰਕਾਰ 'ਚ ਆ ਕੇ ਹੀ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰ ਸਕਦੀ ਹੈ, ਲੋਕ ਮੇਰਾ ਸਾਥ ਦੇਣ। ਲੋਕ ਕਿੰਨਾ ਕੁ ਸਾਥ ਦਿੰਦੇ ਕਿੰਨਾ ਕੁ ਨਹੀਂ, ਇਹ ਵੱਖਰੀ ਗੱਲ ਹੈ, ਪਰ ਦੁਨੀਆ 'ਚ ਇੱਕ ਇਤਿਹਾਸ ਸਿਰਜ ਦਿੱਤਾ ਇਰੋਮ ਸ਼ਰਮੀਲਾ ਨੇ। ਇਸ ਤਰ੍ਹਾਂ ਇੱਕ ਚੁੱਪ ਦੀ ਇੱਕ ਸਟਰਗਲ, ਚੁੱਪ ਦਾ ਜਾਦੂਪੁਣ ਜਿਹੜਾ ਆ ਉਹ ਦਿਖਾਈ ਦਿੱਤਾ ਇਰੋਮਾ 'ਚ, ਤੇ ਉਹਦੀ ਚੁੱਪ ਲਗਾਤਾਰ ਬੋਲੀ ਹੈ। ਪਰ ਬਦਕਿਸਮਤੀ ਇਹ ਹੈ ਵੀ ਉੱਥੋਂ ਦੇ ਲੋਕਾਂ ਲਈ ਉਹਨੇ ਲੜਾਈ ਲੜੀ, ਪਰ ਲੋਕਾਂ ਨੇ ਉਹਦਾ ਸਾਥ ਨਹੀਂ ਦਿੱਤਾ। ਹੁਣ ਜਦੋਂ ਐਕਟਿਵ ਪੋਲਿਟਿਕਸ 'ਚ ਆਏਗੀ, ਕੀ ਲੋਕ ਉਹਦਾ ਸਾਥ ਦੇਣਗੇ ਜਾਂ ਨਹੀਂ ਦੇਣਗੇ, ਇਹ ਵੱਖਰੀ ਗੱਲ ਹੈ। ਆਮ ਆਦਮੀ ਪਾਰਟੀ ਨੇ ਉਹਨੂੰ ਆਫਰ ਕੀਤੀ ਸੀ ਵੀ ਤੁਸੀਂ ਸਾਡੇ ਨਾਲ ਆ ਜਾਓ, ਤੇ ਪਰ ਉਹਨੂੰ ਇਨਕਾਰ ਕਰ ਦਿੱਤਾ। ਉਹ ਆਪਣੀ ਵੱਖਰੀ ਪੋਲਿਟਿਕਸ ਕਰਨਾ ਚਾਹੁੰਦੀ ਹੈ। ਉਸ ਪੋਲਿਟਿਕਸ ਦੇ ਵਿੱਚ ਕਿੰਨੀ ਕੁ ਸਫਲ ਹੁੰਦੀ, ਕਿੰਨੀ ਕੁ ਨਹੀਂ, ਇਹ ਵੱਖਰੀਆਂ ਗੱਲਾਂ। ਪਰ ਅਸੀਂ ਫਿਰ ਇੱਕ ਵਾਰੀ ਇਰੋਮ ਸ਼ਰਮੀਲਾ ਨੂੰ ਉਹਨਾਂ ਦੇ ਸੰਘਰਸ਼ ਵਾਸਤੇ ਸਲਾਮ ਭੇਜਦੇ ਹਾਂ। ਚੁੱਪ ਰਹਿ ਕੇ ਵੀ ਦੁਨੀਆ ਨੂੰ ਉਹਨੇ ਦੱਸਿਆ ਕਿ ਕਿੱਦਾਂ ਬੋਲੀ ਹੈ। ਜੀ ਅਜੀਤ, ਮੇਰਾ ਅਗਲਾ ਸਵਾਲ ਹੋਊਗਾ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਵੱਲ, ਕਿ ਜਿਹੜੇ ਜਾਂ ਤੇ ਜੇਬ ਦੇ ਵਿੱਚ ਉਹ ਚਿੱਟ ਪਾਈ ਫਿਰਦੇ ਆ ਕਿ ਇਹਨੂੰ ਅਸੀਂ ਬਰੀ ਕੀਤਾ ਇਸ ਚੀਜ਼ ਤੋਂ, ਆਹ ਬੰਦਾ ਦਾਗੀ ਆ, ਤੇ ਹੁਣ ਇਸੇ ਤਰ੍ਹਾਂ ਕਿਸੇ ਤੇ ਹਮਲਾ ਹੋਣਾ ਬਹੁਤ ਮਾੜੀ ਗੱਲ ਆ। ਗਗਨੇਜ਼ਾ ਤੇ ਹਮਲਾ ਹੋਇਆ ਬਹੁਤ ਮਾੜੀ ਗੱਲ ਹੈ, ਕਿਉਂਕਿ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ, ਇਸ ਕਰਕੇ ਇਸ ਤਰ੍ਹਾਂ ਦੇ ਅਪਰਾਧਿਕ ਮਾਮਲੇ ਸਾਹਮਣੇ ਆ ਰਹੇ ਆ। ਉੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗਏ ਆ ਤਾਂ ਉਹਨਾਂ ਨੇ ਕਿਹਾ ਕਿ ਇਹ ਕੋਈ ਆਮ ਅਪਰਾਧਿਕ ਮਾਮਲਾ ਨਹੀਂ, ਜਦ ਕਿ ਇਹਨਾਂ ਦਾ ਜੇ ਪਿਛਲਾ ਰਿਕਾਰਡ ਦੇਖਦੇ ਆ, ਬਰਗਾੜੀ ਕਾਂਡ ਹੋਇਆ, ਇਹ ਉੱਥੇ ਵੀ ਨਹੀਂ ਪਹੁੰਚੇ, ਜਾਂ ਇਹਨਾਂ ਦੇ ਹੋਰ ਅੱਗੇ ਹੋਰ ਤੋਂ ਹੋਰ ਜਿਹੜੇ ਕਾਂਡ ਹੁੰਦੇ ਗਏ ਆ, ਇਹ ਕਿਤੇ ਵੀ ਨਹੀਂ ਪਹੁੰਚਦੇ। ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਜਿਹੜੇ ਇੱਕ ਭਾਈ ਸਾਹਿਬ ਸੀ, ਉਹਨਾਂ ਨੂੰ ਜਿਨ੍ਹਾਂ ਨੇ ਮਾਰਿਆ, ਉਹਨਾਂ ਨੇ ਕਿਹਾ ਅਸੀਂ ਮਾਰਿਆ, ਪਰ ਉੱਥੇ ਇਹ ਨਹੀਂ ਬੋਲੇ। ਬਿਲਕੁਲ ਬੜਾ ਵਾਜਿਬ ਸਵਾਲ ਹੈ। ਦੇਖੋ, ਪੰਜਾਬ ਦੇ ਵਿੱਚ ਲਗਾਤਾਰ ਸਥਿਤੀਆਂ ਜਿਹੜੀਆਂ ਆਊਟ ਆਫ ਕੰਟਰੋਲ ਹੋ ਰਹੀਆਂ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਤੁਸੀਂ ਵੀ ਕਿਹਾ ਵੀ ਕਿਸੇ ਤੇ ਵੀ ਹਮਲਾ ਹੋਣਾ, ਕਿਸੇ ਦਾ ਮਰਡਰ ਕਰ ਦੇਣਾ ਜਾਂ ਕਿਸੇ ਨੂੰ ਜ਼ਖਮੀ ਕਰ ਦੇਣਾ ਕਿਸੇ ਵੀ ਕੀਮਤ ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਸੀਂ ਵੀ ਇਹਦੀ ਨਿੰਦਾ ਕਰਦੇ ਹਾਂ। ਗਗਨੇਜ਼ਾ ਉੱਪਰ ਹਮਲਾ ਜਿਹੜਾ ਆ ਉਹਦੀ ਨਿੰਦਾ ਅਸੀਂ ਵੀ ਕਰਦੇ ਹਾਂ, ਲਾਜ਼ਮੀ ਕਰਨੀ ਵੀ ਚਾਹੀਦੀ ਹੈ। ਪਰ ਸਵਾਲ ਹੈ ਕਿ ਸਰਕਾਰ ਦੀ ਜ਼ਿੰਮੇਵਾਰੀ ਕੀ ਹੈ, ਖਾਸ ਤੌਰ ਤੇ ਸਰਕਾਰ ਚਲਾਉਣ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਕੀ ਹੈ। ਕਿਸੇ ਇੱਕ ਘਟਨਾ ਤੇ ਇਮੀਡੀਏਟ ਐਕਟ ਕਰਨਾ, ਇਮੀਡੀਏਟ ਰਿਐਕਟ ਵੀ ਕਰਨਾ ਤੇ ਐਕਟ ਵੀ ਕਰਨਾ, ਤੇ ਕਿਸੇ ਇੱਕ ਘਟਨਾ ਤੇ ਜਿਹੜਾ ਆ ਚੁੱਪ ਧਾਰ ਲੈਣੀ। ਜਿੱਦਾਂ ਅਸੀਂ ਪ੍ਰਧਾਨ ਮੰਤਰੀ ਦੀ ਵੀ ਗੱਲ ਕੀਤੀ ਹੈ ਹੁਣੀ, ਪ੍ਰਧਾਨ ਮੰਤਰੀ ਕਿਸੇ ਇੱਕ ਘਟਨਾ ਦਾ ਬੜਾ ਬੋਲਦੇ ਆ, ਹਰ ਮਹੀਨੇ ਮਨ ਕੀ ਬਾਤ ਕਰਦੇ ਆ, ਬੜੀਆਂ ਗੱਲਾਂ ਕਰਦੇ, ਪਰ ਜਿੱਥੇ ਬੋਲਣਾ ਚਾਹੀਦਾ ਹੈ, ਜਿੱਥੇ ਹੁਣ ਇਰੋਮ ਸ਼ਰਮੀਲਾ ਤੇ ਕਿਉਂ ਨਹੀਂ ਪ੍ਰਧਾਨ ਮੰਤਰੀ ਬੋਲੇ ਅੱਜ ਤੱਕ? 16 ਸਾਲ ਇੱਕ ਬੱਚੀ ਜਿਹੜੀ ਹੈ ਉਹਨੇ ਆਪਣੀ ਜਵਾਨੀ ਗਾਲ ਲਈ, ਉੱਥੇ ਕਿਉਂ ਨਹੀਂ ਪ੍ਰਧਾਨ ਮੰਤਰੀ ਕਦੇ ਬੋਲੇ? ਕਸ਼ਮੀਰ ਤੇ ਹੁਣ ਬੋਲੇ ਜਾ ਕੇ 6 ਮਹੀਨੇ ਬਾਅਦ, ਜੋ ਦਲਿਤਾਂ ਤੇ ਹਮਲੇ ਹੋਏ ਤਾਂ ਹੁਣ ਬੋਲੇ, ਉਹ ਵੀ ਪਾਰਲੀਮੈਂਟ 'ਚ ਨਹੀਂ ਬੋਲੇ, ਅਸੀਂ ਗੱਲ ਕਰ ਚੁੱਕੇ ਹਾਂ। ਕਿਸੇ ਕੁਝ ਚੀਜ਼ਾਂ ਤੇ ਤੁਰੰਤ ਰਿਐਕਟ ਕਰ ਦਿੰਦੇ ਪ੍ਰਧਾਨ ਮੰਤਰੀ ਤੇ ਐਕਸ਼ਨ ਨਹੀਂ ਲੈ ਲੈਂਦੇ। ਐਡੇ ਪੰਜਾਬ ਦੇ ਮੁੱਖ ਮੰਤਰੀ ਜਾਂ ਸਰਕਾਰ ਜਿਹੜੀ ਹੈ, ਕੁਝ ਘਟਨਾਵਾਂ ਦੇ ਉੱਤੇ ਜਿਹੜੀਆਂ ਬਹੁਤ ਸੰਜੀਦਾ ਘਟਨਾਵਾਂ ਨੇ ਤੇ ਉੱਤੇ ਸੰਜੀਦਗੀ ਨਾਲ ਕੇਵਲ ਬਿਆਨਬਾਜ਼ੀ ਨਹੀਂ, ਐਕਟ ਕਰਨ ਦੀ ਵੀ ਜ਼ਰੂਰਤ ਹੈ। ਉੱਥੇ ਮੁੱਖ ਮੰਤਰੀ ਸਾਹਿਬ ਚੁੱਪ ਹੈ, ਸਰਕਾਰ ਵੀ ਚੁੱਪ ਹੈ।
ਬਰਗਾੜੀ ਵਾਲੀ ਘਟਨਾ ਦਾ ਤੁਸੀਂ ਜ਼ਿਕਰ ਕੀਤਾ ਹੈ, ਉੱਥੇ ਕਿੰਨੀ ਦੇਰ ਤੱਕ ਹੋ ਜਾ ਹਾਲੇ ਜੁਲਝਿਆ ਹੋਇਆ। ਕਿਸੇ ਕਿਸਮ ਦਾ ਕੋਈ ਸਰਕਾਰੀ ਜਿਹੜੀ ਐਕਟੀਵਿਟੀ ਹੋਣੀ ਚਾਹੀਦੀ ਹੈ, ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜਾਂ ਸੰਜੀਦਗੀ ਹੋਣੀ ਚਾਹੀਦੀ ਹੈ, ਐਜ਼ ਏ ਚੀਫ ਮਿਨਿਸਟਰ ਹੈ ਹੀ ਨਹੀਂ ਕਿਤੇ ਵੀ। ਔਰ ਏਦਾਂ ਹੀ ਤੁਸੀਂ ਰਣਜੀਤ ਸਿੰਘ ਢੱਡਰੀਆਲ ਦਾ ਜ਼ਿਕਰ ਕੀਤਾ ਜਾਂ ਹੋਰ ਬੜੀਆਂ ਘਟਨਾਵਾਂ ਵਾਪਰਦੀਆਂ, ਹੋਰ ਬਹੁਤ ਘਟਨਾਵਾਂ ਪੰਜਾਬ ਦੇ ਵਿੱਚ ਵਾਪਰਦੀਆਂ, ਰੋਜ਼ ਹੀ ਵਾਪਰਦੀਆਂ। ਸੰਗਤ ਦਰਸ਼ਨ ਕਰਨ ਜਾਂਦੇ ਨੇ ਮੁੱਖ ਮੰਤਰੀ, ਉੱਥੇ ਨਾ ਸੰਗਤ ਦਰਸ਼ਨ ਹੈ ਤੇ ਸੰਗਤਾਂ ਦਾ ਕਿਤਾਬਾ ਹੁੰਦਾ ਤੇ ਉਹਦੇ ਸਾਹਮਣੇ ਕਿਤਾਬਾ ਹੁੰਦਾ ਮੁੱਖ ਮੰਤਰੀ ਉੱਥੋਂ ਛੱਡ ਕੇ ਤੁਰੇ ਆਉਂਦੇ ਆ ਜੀ। ਉਹ ਕੋਈ ਸੰਜੀਦਾ ਮਸਲਾ ਨਹੀਂ ਹੈ, ਉਹ ਮਨੁੱਖ ਨਹੀਂ ਹੈ ਕਿ ਜਿਸ ਸੰਗਤ ਦਰਸ਼ਨ ਦੇ ਨਾਂ ਤੇ ਲੋਕਾਂ ਨੂੰ ਇਕੱਠੇ ਕਰਦੇ ਆ ਮੁੱਖ ਮੰਤਰੀ ਸਾਹਿਬ, ਉੱਥੇ ਜਿਹੜੇ ਲੋਕ ਆਉਂਦੇ ਉਹ ਕੀੜੇ ਮਕੌੜੇ ਆ, ਉਹਨਾਂ ਦੀ ਵੀ ਇੱਕ ਹੋਂਦ ਹੈ, ਉਹਨਾਂ ਦਾ ਵੀ ਜੀਵਨ ਹੈ। ਅਸਲੀ ਤਾਕਤ ਹੀ ਉਹ ਆ, ਮੁਲਕ ਦੀ ਤਾਕਤ ਵੀ ਉਹ, ਤੇ ਸਭ ਤੋਂ ਵੱਡੇ ਕਹਿ ਲਓ ਵੀ ਵੋਟਰ ਦੇ ਤੌਰ ਦੇ ਉੱਤੇ ਵੀ ਮੁੱਖ ਮੰਤਰੀ ਸਾਹਿਬ ਦੀ ਤਾਕਤ ਵੀ ਉਹੀ ਹੈ। ਉਹਨਾਂ ਦੀ ਅਣਦੇਖੀ ਹੈ ਕਿ ਗੰਗਰੇਜਾ ਸਾਹਿਬ ਤੇ ਹਮਲਾ ਹੋਇਆ, ਅਸੀਂ ਵੀ ਨਿੰਦਾ ਕਰਦੇ ਹਾਂ, ਪਰ ਤੁਰੰਤ 10 ਕਮੇਟੀਆਂ ਬਣ ਗਈਆਂ, 10 ਕਮੇਟੀਆਂ ਬਣਾ ਦਿੱਤੀਆਂ ਇਮੀਡੀਏਟ, ਤੇ ਨਾਲ ਦੀ ਨਾਲ ਮੁੱਖ ਮੰਤਰੀ ਵੀ ਗਏ, ਸਾਰੀ ਸਰਕਾਰ ਝੁਕੀ ਹੋਈ ਹੈ। ਤੇ ਉਹਦੇ ਬਾਵਜੂਦ ਮੰਤਰੀ ਅਟਲ ਜੋਸ਼ੀ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਤਾਂ ਜੀ ਫੇਲ ਹੈ ਇਸ ਮਸਲੇ ਤੇ। ਪੁਲਿਸ ਦੀ ਮੁਖਾਲਫਤ ਕੀਤੀ ਹੋਣੀ, ਖਬਰਾਂ ਦੇ ਬੁਲੇਟਿਨ 'ਚ ਤੁਸੀਂ ਸੁਣਿਆ ਹੋਣਾ ਅਟਲ ਜੋਸ਼ੀ ਦਾ ਬਿਆਨ। ਸੋ ਮੇਰੇ ਕਹਿਣ ਦਾ ਮਤਲਬ ਹੈ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਓਵਰਆਲ ਮੁੱਖ ਮੰਤਰੀ ਸਾਹਿਬ ਦੀ ਇੱਕ ਮਜਬੂਰੀ ਇਹ ਹੈ ਕਿ ਉਹ ਇੱਕ ਸਾਂਝੀ ਸਰਕਾਰ ਦੇ ਵਿੱਚ ਹੈ, ਦੇਸ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ। ਤੇ ਦੂਜੀ ਗੱਲ, RSS ਦਾ ਰਿਸ਼ਤੇ ਬੜੇ ਚੰਗੇ ਆ ਸ਼੍ਰੋਮਣੀ ਅਕਾਲੀ ਦਲ ਦੇ, ਉਹ ਰਿਸ਼ਤੇਦਾਰੀ ਨਿਭਾਈ ਜਾ ਰਹੀ ਹੈ। ਸੋ ਇਹ ਤੋਂ ਪਤਾ ਲੱਗ ਜਾਂਦਾ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹੜੀ ਬਹੁਤ ਭਰਮ ਰਚਦੀ ਹੈ ਵੀ ਅਸੀਂ ਤਾਂ ਪੰਜਾਬੀਆਂ ਦੀ ਪਾਰਟੀ ਹੈ, ਅਸੀਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ, ਅਸੀਂ ਪੰਥਕ ਪਾਰਟੀ ਹੈ, ਉਹਨਾਂ ਦਾ ਅਸਲੀ ਨਿਸ਼ਾਨਾ ਕੀ ਹੈ? ਉਹਨਾਂ ਦਾ ਅਸਲੀ ਨਿਸ਼ਾਨਾ ਪੰਜਾਬ ਨੂੰ RSS ਦੇ ਹਵਾਲੇ ਕਰਨ ਦਾ ਹੈ। ਇਹ ਗੱਲ ਬਿਲਕੁਲ ਸਪਸ਼ਟ ਹੋ ਚੁੱਕੀ। ਮੈਂ ਅੱਜ ਦਾ ਨਹੀਂ, ਮੈਂ ਲੰਮੇ ਸਮੇਂ ਤੋਂ ਕਹਿ ਰਿਹਾ, ਜਦੋਂ ਤੋਂ ਜਨਸੰਘ ਦੇ ਨਾਲ ਅਕਾਲੀਆਂ ਦੀ ਸਾਂਝ ਪਈ, ਉਸ ਤੋਂ ਬਾਅਦ ਜਨਸੰਘ ਬਦਲਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ। ਹੁਣ RSS ਤੇ BJP ਵਾਲੇ ਜਦੋਂ ਮਰਜ਼ੀ ਪ੍ਰਧਾਨ ਮੰਤਰੀ ਕੋਲ ਜਾਂਦੇ ਆ ਤੇ ਉਹ ਪ੍ਰਧਾਨ ਮੰਤਰੀ ਵੱਲੋਂ ਕਾਲ ਖੜਕਦੀ ਹੈ ਤੇ ਬਾਦਲ ਸਾਹਿਬ ਤੁਰੰਤ ਐਕਟਿਵ 'ਚ ਆ ਜਾਂਦੇ ਆ, ਐਕਟਿਵ ਹੋ ਜਾਂਦੇ ਆ। ਤੇ ਜਦੋਂ ਪੰਜਾਬ ਦੇ ਲੋਕਾਂ ਦਾ ਮਸਲਾ ਹੈ ਤੇ ਬਾਦਲ ਸਾਹਿਬ ਚੁੱਪ ਹੈ। ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਚੱਲ ਸਕਦੀ। ਪੰਜਾਬ ਦੇ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਸਮਝ ਆ ਰਹੀਆਂ। 1200 ਮਤਲਬ ਪਿੰਡਾਂ ਦੇ ਵਿੱਚ 12,000 ਕੁਝ ਪਿੰਡਾਂ, ਪਰ 1200 ਪਿੰਡਾਂ 'ਚ 12,206 ਪਿੰਡ ਹੈ ਸ਼ਾਇਦ ਪੰਜਾਬ ਦੇ, ਪਰ 1200 ਪਿੰਡਾਂ 'ਚ RSS ਨੇ ਨਵੀਆਂ ਬ੍ਰਾਂਚਿਸ ਖੋਲ੍ਹਣ ਦਾ ਐਲਾਨ ਕੀਤਾ ਹੋਇਆ। 200 ਪਿੰਡ ਉਹਨਾਂ ਨੇ ਟਾਰਗੇਟ ਕੀਤੇ ਹੋਏ ਹੈ ਤੇ ਹਾਲੇ ਵੀ ਸਮਝ ਨਹੀਂ ਆ ਰਹੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਪੰਜਾਬ ਜਾਏਗਾ ਕਿੱਧਰ ਨੂੰ। ਇੱਕ ਉਹ ਧਿਰ ਜਿਹੜੀ ਧਿਰ ਦੇਸ਼ ਦੇ ਵਿੱਚ ਇੱਕ ਹਿੰਦੂ ਰਾਸ਼ਟਰਵਾਦ ਫੈਲਾਉਣਾ ਚਾਹੁੰਦੀ ਹੈ, ਜਿਹੜਾ ਰਾਸ਼ਟਰਵਾਦ ਤੋਂ ਅੱਗੇ ਅੰਧ ਰਾਸ਼ਟਰਵਾਦ ਵੱਲ ਵੱਧ ਚੁੱਕਾ ਹੈ। ਜਿਹੜੀ ਰਾਸ਼ਟਰਵਾਦ ਨੇ ਕਦੋਂ ਅੰਧ ਰਾਸ਼ਟਰਵਾਦ ਬਣ ਜਾਣਾ ਹੁੰਦਾ, ਇਹ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਪੰਜਾਬ ਦੇ ਵਿੱਚ ਵੀ ਸਾਰਾ ਕੁਝ ਹੋ ਰਿਹਾ। ਪਰ ਸਰਕਾਰ, ਕਿਉਂਕਿ ਸਰਕਾਰ ਦੇ ਵਿੱਚ ਬੈਠੇ ਨੇ, ਇਹਨਾਂ ਦੀਆਂ ਵਿਸਾਖੀਆਂ ਨਾਲ ਬੈਠੇ ਹੈ, ਇਸ ਕਰਕੇ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਜੀ। ਅੱਜ ਹੀ ਤੇ ਮੇਰਾ ਅਖੀਰਲਾ ਸਵਾਲ ਹੋਊਗਾ, ਜਿਸ ਤਰ੍ਹਾਂ ਤੁਸੀਂ ਸਵੇਰੇ ਵੀ ਖਬਰ ਦਿੱਤੀ ਆ, ਕਬੱਡੀ ਟੂਰਨਾਮੈਂਟ ਦੇ ਦੌਰਾਨ ਕੌਮੀ ਪੱਧਰ ਦੇ ਖਿਡਾਰੀ ਦੀ ਮੌਤ। ਦੇਖੋ, ਬਹੁਤ ਹੀ ਦੁਖਦਾਇਕ ਪਹਿਲੀ ਘਟਨਾ ਹੈ। ਜ਼ੋਨਲ ਟੂਰਨਾਮੈਂਟ ਸੀ, ਉਹ ਸਕੂਲਾਂ ਦਾ ਟੂਰਨਾਮੈਂਟ। ਬਹੁਤ ਚੰਗਾ ਖਿਡਾਰੀ ਸੀ ਬੱਚਾ ਜਿਹੜਾ ਆ, ਉਹ ਗਜਿੰਦਰ ਉਸ ਦਾ ਨਾਂ ਸੀ, ਤੇ ਪਟਿਆਲੇ ਦੇ ਇੱਕ ਸਕੂਲ ਦੇ ਵਿੱਚ ਜ਼ੋਨਲ ਟੂਰਨਾਮੈਂਟ ਚੱਲ ਰਿਹਾ ਸੀ। ਦੋ ਗੱਲਾਂ ਇਹਦੇ 'ਚ ਮੈਂ ਕਰਨੀਆਂ ਚਾਹੁੰਦਾ। ਨੰਬਰ ਇੱਕ ਤਾਂ ਇਹ ਘਟਨਾ ਜਿਹੜੀ ਹੈ ਇਹ ਬਹੁਤ ਜ਼ਿਆਦਾ ਦੁਖਦਾਇਕ ਹੈ ਤੇ ਅਸੀਂ ਉਸ ਨੌਜਵਾਨ ਦੀ ਮੌਤ ਦੇ ਉੱਤੇ ਉਹਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦੇ। ਨੰਬਰ ਦੋ, ਜਿਸ ਸਰਕਮਸਟੈਂਸਿਸ ਦੇ ਵਿੱਚ ਉਸ ਬੱਚੇ ਦੀ ਮੌਤ ਹੋਈ ਹੈ ਉਹ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹੁੰਦਾ। ਜ਼ੋਨਲ ਟੂਰਨਾਮੈਂਟ ਚੱਲ ਰਿਹਾ, ਉੱਥੇ ਕੋਈ 150 ਤੋਂ ਜ਼ਿਆਦਾ ਖਿਡਾਰੀ ਖੇਡ ਰਹੇ ਨੇ ਕਬੱਡੀ ਟੂਰਨਾਮੈਂਟ ਦੇ ਵਿੱਚ ਜੀ, ਤੇ ਬੜੇ ਫਸਵੇਂ ਮੈਚ ਹੋ ਰਹੇ ਆ ਤੇ ਪਾਣੀ ਦੀ ਬਾਲਟੀ ਵੀ ਉੱਥੇ ਹੈ ਨਹੀਂ। ਗਰਮੀ ਦਾ ਮੌਸਮ ਹੈ, ਪਾਣੀ ਦੀ ਬਾਲਟੀ ਤੱਕ ਨਹੀਂ ਸੀ, ਉੱਥੇ ਮੈਡੀਕਲ ਦੀ ਸਹੂਲਤ ਨਹੀਂ ਸੀ। ਉੱਥੇ ਇਸ ਬੱਚੇ ਨੇ 11 ਰੇਡਾਂ ਕੀਤੀਆਂ। ਜਦੋਂ 12ਵੀਂ ਰੇਡ ਤੇ ਗਿਆ ਤੇ ਬੇਹੋਸ਼ ਹੋ ਕੇ ਡਿੱਗ ਗਿਆ। 20 ਮਿੰਟ ਬੱਚਾ ਬੇਹੋਸ਼ ਹੋ ਕੇ ਡਿੱਗਿਆ ਰਿਹਾ ਗਰਾਊਂਡ ਦੇ ਵਿੱਚ। ਜਿਹੜੇ ਉਹਦੇ ਸਾਥੀ ਖਿਡਾਰੀ ਸੀ ਉਹਦੇ ਹੱਥ ਪੈਰ ਮਲਦੇ ਰਹੇ। ਉਹਨੂੰ ਹਸਪੀਟਲ ਵੀ ਪਹੁੰਚਾਇਆ ਗਿਆ। ਉਹਨਾਂ ਨੂੰ ਇਹ ਸੀ ਵੀ ਇਹਦੇ ਸੁਰਤ ਵਿੱਚ ਆਇਆ ਪਾਣੀ ਉੱਥੇ ਹੈ ਨਹੀਂ, ਤੇ 20 ਮਿੰਟਾਂ ਬਾਅਦ ਜਦੋਂ ਹਸਪੀਟਲ ਲੈ ਕੇ ਗਏ ਤਾਂ ਉਹਨੂੰ ਡੈਡ ਐਲਾਨ ਦਿੱਤਾ ਗਿਆ। ਇਹ ਇੱਕ ਸਰਕਮਸਟੈਂਸ ਹੈ ਜਿਸ ਤੋਂ ਸੀਨ ਜਿਹੜਾ ਹੈ ਉਹ ਤੋਂ ਦੇਖ ਸਕਦੇ ਹੋ ਵੀ ਅਸੀਂ ਕਿੰਨੇ ਕੁ ਸੀਰੀਅਸ ਹੈ ਆਪਣੇ ਬੱਚਿਆਂ ਪ੍ਰਤੀ, ਸਾਡਾ ਸਿਸਟਮ ਕਿੰਨਾ ਸੀਰੀਅਸ ਹੈ। ਵੀ ਉੱਥੇ ਜਿੱਥੇ ਟੂਰਨਾਮੈਂਟ ਚੱਲਦਾ ਹੋਵੇ, ਸਖਤ ਗਰਮੀ ਹੋਵੇ ਤੇ ਉੱਥੇ ਪਾਣੀ ਦੀ ਬਾਲਟੀ ਵੀ ਨਾ ਹੋਵੇ ਤੇ ਉੱਥੇ ਮੈਡੀਕਲ ਦੀ ਵੀ ਕੋਈ ਸਹੂਲਤ ਨਾ ਹੋਵੇ। ਅਸੀਂ ਕਹਿੰਦੇ ਓਲੰਪਿਕ ਦੇ ਵਿੱਚੋਂ ਅਸੀਂ ਸੋਨੇ ਦੇ ਮੈਡਲ ਨਹੀਂ ਲੈ ਪਾ ਰਹੇ ਜੀ। ਪਰਸੋਂ ਹਾਰ ਗਏ ਜਰਮਨੀ ਤੋਂ ਆਖਰੀ 3 ਸੈਕਿੰਡ ਦੇ ਵਿੱਚ ਹਾਕੀ ਦਾ ਮੈਚ ਅਸੀਂ ਹਾਰੇ। ਚਲੋ ਕੱਲ ਅਸੀਂ ਜਿੱਤ ਗਏ ਅਰਜਨਟਾਈਨਾ ਤੋਂ, ਇਸ ਕਰਕੇ ਅਸੀਂ ਕੁਆਟਰ ਫਾਈਨਲ ਛਾਲੇ ਬਣੇ ਹੋਏ ਆ।
ਪਰ ਸਾਡਾ ਅਭਿਨਵ ਬਿੰਦਰਾ ਜਿਹੜਾ .1 ਤੋਂ ਮੈਡਲ ਤੋਂ ਖੁੰਝ ਗਿਆ। ਸਾਡੇ ਕੁਝ ਹੋਰ ਤੀਰਅੰਦਾਜ਼ ਜਾਂ ਕੁਝ ਹੋਰ ਖਿਡਾਰੀ ਜਿਹੜੇ ਆ ਜਿਨ੍ਹਾਂ ਦੇ ਹੁਣ ਤੱਕ 4 ਮੈਡਲ ਆ ਜਾਣੇ ਚਾਹੀਦੇ ਸੀ, ਉਹਨਾਂ ਨੂੰ ਉਹ ਮੈਡਲ ਨਹੀਂ ਮਿਲ ਪਾਏ ਕਿਉਂਕਿ ਉਹਨਾਂ ਦਾ ਬਹੁਤ ਵੀਕ ਪ੍ਰਦਰਸ਼ਨ ਹੈ। ਤੇ ਅਸੀਂ ਖਿਡਾਰੀਆਂ ਤੇ ਦੋਸ਼ ਲਾਉਂਦੇ ਹਾਂ। ਦੋਸ਼ ਦਾ ਸਿਸਟਮ ਦਾ, ਜਿਸ ਮੁਲਕ ਦੇ ਵਿੱਚ ਗਰਾਊਂਡ ਦੇ ਵਿੱਚ ਚੱਲਦੇ ਟੂਰਨਾਮੈਂਟ ਦੇ ਦੌਰਾਨ ਪਾਣੀ ਦੀ ਬਾਲਟੀ ਵੀ ਨਾ ਹੋਵੇ, ਉਹਨਾਂ ਲਈ ਮੈਡੀਕਲ ਦੀ ਸਹੂਲਤ ਵੀ ਨਾ ਹੋਵੇ, ਉਸ ਮੁਲਕ ਨੂੰ ਅਸੀਂ ਸਮਝਦੇ ਹਾਂ ਕਿ ਉਹ ਮੁਲਕ ਜੀ ਓਲੰਪਿਕ ਦੇ ਵਿੱਚ ਬੜੀ ਵਧੀਆ ਪ੍ਰਦਰਸ਼ਨ ਕਰੇ। ਅਮਰੀਕਾ ਦਾ ਖਿਡਾਰੀ ਹੈ ਇੱਕ ਸਵਿਮਰ ਜਿਹੜਾ ਫਿਲਿਪਸ, ਤੇ 19 ਗੋਲਡ ਮੈਡਲ ਜਿੱਤੇ, ਉਹਦਾ ਚੌਥਾ ਓਲੰਪਿਕ ਹੈ। ਹੁਣ ਤਾਜ਼ਾ ਗੋਲਡ ਮੈਡਲ ਉਹਨੇ ਇੱਕ ਹੋਰ ਤਾਂ 19 ਗੋਲਡ ਮੈਡਲ ਹੋ ਗਿਆ ਉਹਦੇ, 19 ਗੋਲਡ ਮੈਡਲ ਇੱਕੋ ਖਿਡਾਰੀ ਦੇ ਜੀ। ਤੇ ਓਲੰਪਿਕ ਦੀ ਟੋਟਲ ਹਿਸਟਰੀ ਜਿਹੜੀ ਹੈ, ਜਿੰਨੇ ਓਲੰਪਿਕ ਹੋਏ ਆ ਜਾਂ ਹੋ ਰਿਹਾ ਜਿਹੜਾ ਸ਼ੁਰੂ ਤੋਂ ਲੈ ਕੇ ਅੱਜ ਤੱਕ, 80 ਦੇਸ਼ ਏਦਾਂ ਦੇ ਹੈ ਜਿਨ੍ਹਾਂ ਦੇ ਮੈਡਲਾਂ ਦੀ ਗਿਣਤੀ 19 ਨਹੀਂ ਹੋਈ ਅੱਜ ਤੱਕ ਜੀ। ਅੱਜ ਤੱਕ 19 ਮੈਡਲਾਂ ਦੀ ਗਿਣਤੀ ਨਹੀਂ ਹੋਈ। ਭਾਰਤ ਉਹਨਾਂ 'ਚ ਸ਼ਾਮਲ ਹੈ। ਇੱਕ ਮੁਲਕ ਦਾ ਇੱਕੋ ਖਿਡਾਰੀ 4 ਖੇਡਦਾ ਹੋਇਆ 19 ਮੈਡਲ ਜਿੱਤਦਾ, ਗੋਲਡ ਮੈਡਲ। ਤੇ ਭਾਰਤ ਜਿਹੜਾ 1.25 ਅਰਬ ਦਾ ਮੁਲਕ ਹੈ, ਉਹਦੇ 19 ਗੋਲਡ ਮੈਡਲ, ਉਹਦੇ ਵਿੱਚੋਂ 8 ਗੋਲਡ ਮੈਡਲ ਤਾਂ ਪਹਿਲੇ ਹਾਕੀ ਦੇ ਪਏ ਆ। ਬਾਕੀ ਲਾ ਲਓ ਕਿੰਨੇ ਕੁ ਬਚੇ ਹੋਣਗੇ, 2-4 ਹੋਰ ਹੋਣਗੇ। ਇੱਕ ਵਾਰੀ ਅਭਿਨਵ ਬਿੰਦਰਾ ਲੈ ਗਿਆ ਸੀ, ਤੇ ਹੋਰ ਤਾਂ ਸ਼ਾਇਦ ਇੱਕ ਅੱਧਾ ਕੋਈ ਹੋਰ ਗੋਲਡ ਮੈਡਲ, 10-11 ਗੋਲਡ ਮੈਡਲ ਤੋਂ ਜ਼ਿਆਦਾ ਇੰਡੀਆ ਕੋਲ ਗੋਲਡ ਮੈਡਲ ਨਹੀਂ। 1.25 ਅਰਬ ਦੀ ਆਬਾਦੀ ਦਾ ਟੋਟਲ ਓਲੰਪਿਕ ਦੀ ਹਿਸਟਰੀ ਦੇ ਵਿੱਚ, ਜਿਹਦੇ ਵਿੱਚੋਂ 8 ਸਿਰਫ ਹਾਕੀ ਦੇ ਆ, ਯਾਨੀ 3-4 ਗੋਲਡ ਮੈਡਲ ਹੈ ਸਾਡੇ ਕੋਲ ਵਿਅਕਤੀਗਤ। ਤੇ ਇੱਕ ਖਿਡਾਰੀ 19 ਗੋਲਡ ਮੈਡਲ ਇਕੱਲਾ ਲੈ ਜਾਂਦਾ, 83 ਮੁਲਕ ਉਹਦਾ ਮੁਕਾਬਲਾ ਨਹੀਂ ਕਰ ਪਾਉਂਦੇ। ਇਸ ਸਿਸਟਮ ਦਾ ਮਸਲਾ ਹੈ। ਸਿਸਟਮ ਏਦਾਂ ਦਾ ਹੈ ਕਿ ਬੱਚੇ ਦੀ ਡੈਥ ਹੋ ਜਾਣੀ ਹੈ, ਉਹਨੂੰ ਪਾਣੀ ਦਾ ਟੈਂਕਾ ਵੀ ਨਹੀਂ ਮਿਲਣਾ। ਸਿਸਟਮ ਕਿ ਇਹ ਆ, ਸਕੂਲਾਂ ਦੇ ਵਿੱਚ ਸਾਨੂੰ ਇੱਕ ਨੀਲੀ ਜਿਹੀ ਦਵਾਈ, ਮੈਂ ਜਦੋਂ ਖੇਡਦਾ ਹੁੰਦਾ ਸੀ ਹਾਕੀ ਖੇਡਦਾ ਰਿਹਾ ਮੈਂ ਸਕੂਲ ਦੇ ਵਿੱਚ, ਮੈਂ ਦੇਖਿਆ ਉਦੋਂ ਸਾਨੂੰ ਕੀ ਰਿਫਰੈਸ਼ਮੈਂਟ ਦਿੰਦੇ ਸੀ। ਸਾਨੂੰ ਟੂਰਨਾਮੈਂਟ ਖਿਡਾਉਣ ਜਾਣਾ, ਅਧਿਆਪਕਾਂ ਨੂੰ ਸ਼ਾਇਦ ਫੰਡਸ ਤਾਂ ਦਿੰਦੇ ਹੋਣਗੇ, ਪੈਸੇ ਦਿੰਦੇ ਹੋਣਗੇ, ਸਾਨੂੰ ਚਾਹ ਦੇ ਨਾਲ ਆਉਂਦਿਆਂ ਉਹਨਾਂ ਨੇ 2-2 ਕੇਲੇ ਖਵਾ ਦੇਣੇ ਆ, ਜਾਂ ਫਿਰ ਸਾਡੀ ਜੇ ਸਰਟੀਫਿਕੇਟ ਨੀਲੀ ਜਿਹੀ ਦਵਾਈ ਲਾ ਦੇਣੀ ਅਰਥਾਂ ਦੇ ਉੱਤੇ। ਜੇ ਕੋਈ ਪ੍ਰੋਬਲਮ ਹੈ ਤਾਂ ਇੱਕ ਖਾਕੀ ਜੀ ਗੋਲੀ ਦੇ ਦੇਣੀ ਆ ਬਸ। ਉਹ ਜੇ ਪ੍ਰੋਬਲਮ ਕੋਈ ਵੀ ਹੈ ਉਹ ਖਾਕੀ ਬਣਾ ਦੇਣੀ ਹੈ। ਜਿਸ ਮੁਲਕ ਦੇ ਵਿੱਚ ਸਕੂਲੀ ਬਜਟ ਹੈ ਜਿਹੜਾ ਸਪੋਰਟਸ ਦਾ, ਉਹ 1 ਰੁਪਈਆ ਵੀ ਹੈ ਨਹੀਂ, ਤੇ ਉੱਥੋਂ ਅਸੀਂ ਉਮੀਦ ਕਰੀਏ ਵੀ ਉਹ ਗੋਲਡ ਮੈਡਲ ਲੈ ਕੇ ਆਉਣਗੇ ਓਲੰਪਿਕ ਦੇ ਵਿੱਚੋਂ। ਤੁਹਾਨੂੰ ਸਾਡੀ ਦੇਸ਼ ਨੂੰ ਸਮਝਣਾ ਪਏਗਾ, ਦੇਸ਼ ਦੇ ਸਿਆਸੀ ਲੀਡਰਾਂ ਨੂੰ ਸਮਝਣਾ ਪਏਗਾ। ਸਾਡੇ ਸਵਿਸ ਬੈਂਕ ਬਹੁਤ ਵੱਡੇ ਖਾਤੇ ਹੈ, ਪਰ ਸਾਡੇ ਲਈ ਸਪੋਰਟਸ ਦੀ ਕੋਈ ਫੰਡ ਨਹੀਂ। ਅੱਜ ਦੁਨੀਆ ਦੇ ਵਿੱਚ ਜਿਹੜਾ ਵੀ ਸਪੋਰਟਸ ਜਿਹੜੀ ਬੈਟਰ ਹੈ, ਉਹ ਆਪਣੇ ਆਪ 'ਚ ਇੱਕ ਪਾਵਰ ਹਾਊਸ ਬਣੇ ਹੋਏ ਹੈ। ਸਪੋਰਟਸ ਦਾ ਇੱਕ ਆਪਣਾ ਪਾਵਰ ਬੈਂਕ ਹੈ। ਚਾਈਨਾ ਅੱਜ ਦੁਨੀਆ ਦਾ ਸਭ ਤੋਂ ਜ਼ਿਆਦਾ ਕਹਿੰਦੇ ਸਪੋਰਟਸ ਦੇ ਵਿੱਚ ਸਭ ਤੋਂ ਅੱਗੇ ਜਾਣ ਵਾਲਾ ਮੁਲਕ ਹੈ, ਤੇ ਇਸ ਕਰਕੇ ਉਹ ਇੱਕ ਸੁਪਰ ਪਾਵਰ ਦੇ ਤੌਰ ਤੇ ਵੀ ਉੱਭਰ ਹੈ। ਅਸੀਂ ਇਸ ਖੇਤਰ ਨੂੰ ਲਿਆ ਹੀ ਨਹੀਂ, ਬਾਕੀ ਕਿਸੇ ਵੀ ਖੇਤਰ ਨੂੰ ਵੀ ਨਹੀਂ ਅਸੀਂ ਸੀਰੀਅਸਲੀ ਲਿਆ, ਪਰ ਘੱਟੋ ਘੱਟ ਪਟਿਆਲਾ ਜਿਹੜਾ ਹਾਦਸਾ ਵਾਪਰਿਆ, ਇੱਕ ਬੱਚੇ ਦੀ ਮੌਤ ਜਿਹੜੀ ਹੋਈ ਹੈ, ਇਹਦੀ ਤੋਂ ਅਸੀਂ ਸਬਕ ਸਿੱਖ ਲਈਏ। ਹੁਣ ਤੁਸੀਂ ਗੱਲ ਕਰ ਰਹੇ ਸੀ ਬਾਦਲ ਸਾਹਿਬ, ਕਦੀ ਨਹੀਂ ਗੱਲ ਕਰਨੀ ਵੀ ਤੁਹਾਡੇ ਰਾਜ ਦੇ ਵਿੱਚ, ਤੁਹਾਡੇ ਸਕੂਲ ਪ੍ਰਬੰਧ ਦੇ ਵਿੱਚ ਇੱਕ ਬੱਚੇ ਦੀ ਮੌਤ, ਉਹਦੀ ਡੈਥ ਹੋ ਗਈ ਹੈ, ਤਾਂ ਉਹਦਾ ਜ਼ਿੰਮੇਵਾਰ ਕੌਣ ਹੈ? ਉਹਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਪ੍ਰਸ਼ਾਸਨ ਹੈ, ਸਕੂਲ ਮੈਨੇਜਮੈਂਟ ਹੈ। ਤੇ ਸਕੂਲ ਮੈਨੇਜਮੈਂਟ ਦੇ ਉੱਤੋਂ ਸਰਕਾਰ ਹੈ। ਸੋ ਸਰਕਾਰ ਬੁਲਾਰੇ ਲੋਕ ਹੈ, ਉਹ ਇਹਦਾ ਜ਼ਿੰਮੇਵਾਰ ਨੇ ਜੀ। ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ। ਮਿਹਰਬਾਨੀ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ, ਇਹ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਬਾਰੇ ਕਰਦੇ ਨੇ ਗੱਲਬਾਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।